खालसे दी बराज दी मुड़ बहाली करन वास्ते उन्हां समूह शहीदां नूं सिजदा करदे होए अज खालसा उस स्थान ते खड़ा कि अंतरराष्ट्रीय कानून दे विच बज के अपने राज की स्थापति करनी। जो कानूनी लड़ाई सिख फॉर जस्टिस कैंपेन चली आप जी दी समूह कौम दी ओदे मुतलक 2 मिनट 4 मिनट वास्ते मैं आप जी नाल साझ पाउण वास्ते बेनती करूंगा कि सिख फॉर जस्टिस दे फाउंडर वलंटियर भाई साहब भाई अवतार सिंह जी पन्नू सिख फॉर जस्टिस दी कैंपेन बारे वो आप जी नाल विचार सांझी करन मैं बेनती करदा हां कि भाई साहब अवतार सिंह पन्नू जी आओ ते संगतां नाल सांझ पाइए। वाहेगुरु जी का खालसा वाहेगुरु जी की फतेह। जे जीवे पतलथी जाए सब हराम जेता किस खाए। लंडन ऐलाननामे विच शमूलियत कर लई दुनिया भर विचों पहुंची हुई समूह साध संगत जीओ वाहेगुरु जी का खालसा वाहेगुरु जी की फतेह। भारती हुकूमत वालों सिखां उत्ते ढाए कहर ते कीती नस्ल कुशी कारण अंतरराष्ट्रीय पद्धर ते कानूनी लड़ाई लड़न वास्ते मनुखी अधिकार संस्था सिक्स फॉर जस्टिस 2007 ਨੂੰ ਹੋਂਦ ਵਿੱਚ आई। 1984 ਸਿੱਖ ਨਸਲਕੁਸ਼ੀ ਨੂੰ ਭਾਰਤੀ ਤੰਤਰ ਵੱਲੋਂ ਦੰਗੇ ਕਿਹਾ ਜਾਂਦਾ ਸੀ। ਸ਼ਹੀਦ ਭਾਈ ਅਮਰੀਕ ਸਿੰਘ ਜੀ ਜਥੇਬੰਦੀ ਆਲ ਇੰਡੀਆ ਫੈਡਰੇਸ਼ਨ ਦੇ ਮੌਜੂਦਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸਮੁੱਚੀ ਸਿੱਖ ਕੌਮ ਦੇ ਸਹਿਯੋਗ ਨਾਲ 1 ਨਵੰਬਰ 2013 ਨੂੰ 1 ਮਿਲੀਅਨ ਦਸਤਖਤਾਂ ਵਾਲੀ ਕ੍ਰਿਮੀਨਲ ਕੰਪਲੇਂਟ ਯੂਨਾਈਟਿਡ ਨੇਸ਼ਨ ਦੇ ਮਨੁੱਖੀ ਅਧਿਕਾਰ ਸੰਗਠਨਾਂ ਜਨੇਵਾ ਵਿਖੇ ਦਰਜ ਕਰਵਾਈ। ਉਸ ਕੰਪਲੇਂਟ ਦੇ ਆਧਾਰ ਤੇ ਨਿਊਯਾਰਕ ਵਿੱਚ 7 ਨਵੰਬਰ 2014 ਨੂੰ ਬੀਬੀ ਗੁਰਦੀਪ ਕੌਰ ਭਾਈ ਮਹਿੰਦਰ ਸਿੰਘ ਅਤੇ ਭਾਈ ਜਸਬੀਰ ਸਿੰਘ ਦੇ ਬਿਆਨ ਦਰਜ ਹੋਏ ਜਿਸ ਦੀ ਬਦੌਲਤ ਅੱਜ ਅਮਰੀਕਾ ਦੇ 15 ਸ਼ਹਿਰਾਂ ਅਤੇ ਸਮੇਤ ਕਨੈਕਟੀਕਟ ਸਟੇਟ ਅਤੇ ਕੈਨੇਡਾ ਦੀ ਅੰਟਾਰੀਓ ਸਟੇਟ ਵੱਲੋਂ ਸਿੱਖ ਨਸਲਕੁਸ਼ੀ ਦੇ ਮਤੇ ਪਾਸ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਭਾਰਤੀ ਮੀਡੀਆ ਤੇ ਭਾਰਤੀ ਰਾਜਨੀਤਿਕ ਪਾਰਟੀਆਂ ਸਿੱਖ ਦੰਗੇ ਕਹਿ ਕੇ ਪ੍ਰਚਾਰਦੇ ਸਨ। ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਿੱਖ ਨਸਲਕੁਸ਼ੀ ਵਜੋਂ ਪ੍ਰਮਾਣਿਤ ਕੀਤਾ ਹੈ। ਸਿੱਖ ਫॉर जस्टिस ਦੀ ਮੁਹਿੰਮ ਨੇ ਸਟੈਪ ਬਾਈ ਸਟੈਪ ਹਰ ਉਸ ਰਾਜਨੀਤਿਕ ਧਾਰਮਿਕ ਮੁੱਦੇ ਨੂੰ ਕੇਸਾਂ ਅਤੇ ਪਟੀਸ਼ਨਾਂ ਰਾਹੀਂ ਦੁਨੀਆ ਸਾਹਮਣੇ ਰੱਖ ਦਿੱਤਾ ਹੈ। 2015 ਵਿੱਚ ਅਮਰੀਕੀ ਪ੍ਰਸ਼ਾਸਨ ਨੂੰ 1 ਲੱਖ ਦਸਤਖਤਾਂ ਵਾਲੀ ਪਟੀਸ਼ਨ ਦੇ ਨਤੀਜੇ ਵਜੋਂ ਮਿਸਟਰ ओबामा ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੀ ਫੇਰੀ ਦੌਰਾਨ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਕਿ ਜੇਕਰ ਭਾਰਤ ਵਿਚਲੀਆਂ ਘੱਟ ਗਿਣਤੀਆਂ ਨੂੰ ਧਾਰਮਿਕ ਆਜ਼ਾਦੀ ਨਾ ਦਿੱਤੀ ਗਈ ਤਾਂ ਧਰਮ ਦੀਆਂ ਲੀਹਾਂ ਤੇ ਭਾਰਤ ਦੇ ਟੁਕੜੇ ਟੁਕੜੇ ਹੋ ਜਾਣਗੇ।
ਖਾਲਸਾ ਜੀ ਸਿੱਖਸ ਫਾਰ ਜਸਟਿਸ ਦੇ ਵੱਲੋਂ ਕੀਤੀਆਂ ਮੁਹਿੰਮਾਂ ਸਦਕਾ ਸਿੱਖ ਕੌਮ ਨੂੰ ਕੋਹ ਕੇ ਸ਼ਹੀਦ ਕਰਨ ਤੇ ਕਰਵਾਉਣ ਵਾਲਿਆਂ ਨੂੰ ਵਿਦੇਸ਼ੀ ਅਦਾਲਤਾਂ ਵਿੱਚ ਜਵਾਬਦੇਹ ਹੋਣਾ ਪਿਆ। ਬਾਬਲ ਕਲਾਂ ਗੋਲੀ ਕਾਂਡ ਦੇ ਮੁੱਖ ਦੋਸ਼ੀ ਚਰਨਜੀਤ ਸ਼ਰਮਾ ਖਿਲਾਫ ਕੈਨੇਡਾ ਵਿਖੇ 2016 ਦੇ ਵਿੱਚ ਸਾਡੇ ਵਕੀਲਾਂ ਵੱਲੋਂ ਕੀਤੀ ਕਾਰਵਾਈ ਕਾਰਨ ਤੁਰਤ ਕੈਨੇਡਾ ਛੱਡ ਕੇ ਭੱਜਣਾ ਪਿਆ। ਜਿੱਥੇ ਸਾਡੇ ਸੂਰਬੀਰ ਯੋਧਿਆਂ ਜਰਨੈਲਾਂ ਸ਼ਹੀਦਾਂ ਜਿਨ੍ਹਾਂ ਨੇ ਪੰਥ ਦੀ ਖਾਤਰ ਸ਼ਹਾਦਤਾਂ ਦਿੱਤੀਆਂ ਭਾਰਤੀ ਤੰਤਰ ਵੱਲੋਂ ਵਰਤੇ ਜਾਂਦੇ ਅੱਤਵਾਦੀ ਸ਼ਬਦਾਂ ਨੂੰ ਦੁਨੀਆ ਦੀਆਂ ਅਦਾਲਤਾਂ ਵਿੱਚ ਚੈਲੰਜ ਕੀਤਾ ਹੈ। ਭਾਰਤੀ ਸਰਕਾਰ ਦੁਆਰਾ ਕੀਤੇ ਜਾਂਦੇ ਅਣਮਨੁੱਖੀ ਅਤਿਆਚਾਰ ਨੂੰ ਕੁੱਲ ਦੁਨੀਆ ਸਾਹਮਣੇ ਲਿਆਂਦਾ ਹੈ। ਇਸ ਤੋਂ ਬਾਅਦ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਦਾ ਅਗਲਾ ਪੜਾਅ ਰੈਫਰੈਂਡਮ 2020 ਦੇ ਐਲਾਨਨਾਮੇ ਦਾ ਆਗਾਜ਼ ਕਰਨ ਲਈ ਪੂਰੀ ਦੁਨੀਆ ਦੇ ਸਾਹਮਣੇ ਖੜੇ ਹਾਂ। ਪੰਜਾਬ ਦੀ ਆਜ਼ਾਦੀ ਖਾਲਿਸਤਾਨ ਦੇ ਸੰਘਰਸ਼ ਨੂੰ ਲੈ ਕੇ ਪਿਛਲੇ 35 ਵਰਿਆਂ ਤੋਂ ਅਲੱਗ-ਅਲੱਗ ਮੋੜ ਲਏ ਹਨ। ਅੱਜ ਜਦੋਂ ਦੁਨੀਆ ਦੀਆਂ ਕਈ ਧਿਰਾਂ ਰਾਜਨੀਤਿਕ ਬੋਲੀ ਧਰਮ ਭਾਸ਼ਾ ਨੂੰ ਅੱਗੇ ਰੱਖ ਕੇ ਦੇਸ਼ਾਂ ਦੀ ਮੰਗ ਕਰ ਰਹੀਆਂ ਹਨ, ਉਸੇ ਵਿੱਚ ਸਿੱਖ ਕੌਮ ਪੰਜਾਬ ਨੂੰ ਰੀਸਟੈਬਲਿਸ਼ ਕਰਨ ਦਾ ਦਾਅਵਾ ਦੁਨੀਆ ਦੀ ਕਚਹਿਰੀ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਰੱਖਣ ਦਾ ਉਪਰਾਲਾ ਸਿੱਖ ਫਾਰ ਜਸਟਿਸ कर रही है। खालसा जी को किसी को राज ना दे हैं, जो ले हैं निज बल से ले हैं। राज बिना नहीं धर्म चले हैं, धर्म बिना सब दले मले हैं। सो सारे सारे भैन भरावां आपो अपने फर्ज पछाणदे होए इस मुहिम का हिस्सा बनिए तां जो आने वाली नस्लां आज़ादी का निग मान सकन। मैं दूरों नेड़ियों चल के होए जिन्नियां गुरुद्वारा प्रबंधक कमेटियां समुची कौम सिख कौम अज आज़ादी का निग मानने वास्ते लंडन ऐलाननामे का जिहड़ा इत्थे आगाज होना है वो आप जी के सन्मुख रखा जाएगा। किसी भी भुल चुक दी खिमा। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। इस अज इतिहासक कथ विच लंडन ऐलाननामे विच सिखां दी आजादी दा एक अगला स्टैप जिहड़ा लिया जा रहा है, इहदे विच अज सानू बड़ा मान महसूस हो रहा है कि साडे विच यूके लंडन लॉर्ड ऑफ चैंबर दे मैंबर मिस्टर अजीज अहमद जी आए हुए हैं। उन्होंने मैं बेनती करूंगा जो कि मनुखी अधिकारां ते घट गिनती वालियां कौमां वास्ते हमेशा खड़े रहिंदे ने। मैं बेनती करूंगा कि मिस्टर जनाब अजीज अहमद जी आकर के इस खालिस्तान की मंग रही संगतां उन्होंने अपने विचार साझे करो जी। मिस्टर अजीज जनाब अहमद जी। वाहेगुरु जी का खालसा वाहेगुरु जी की फतेह। मेरे भैनों ते मेरे भरावो सत श्री अकाल एंड गुड आफ्टरनून। I feel so proud to be with you today
because I support Khalistan and I believe in independent Khalistan for the Sikh brothers and sisters. And मैं अपने भैन भरा जिन्ना 2020 रेफरेंडम दी सारी टीम नू मुबारकबाद देना चाहना कि इन्ना तारीखी कदे भी इतना बड़ा मजमा कदे भी नहीं ऐथे ट्रफालगर स्क्वायर विच होया जेड़ा आज तुसी कीता है। बहुत बहुत शुक्रिया और मुबारकबाद। So I want to share 2 or 3 things with you, my brothers and sisters. In 2005, the all-party parliamentary group on Punjabis in Britain, they actually produced this report in 2005. And this is for independent Khalistan, independent country for the Punjabis. My friend Ranjit Singh Sarai, who was actually the author of this report for the APPG, I want to thank him as well for all the hard work. He's here. So I don't know whether you will actually recognize him, but he's done some work. And I've been proud to work with him for the last 15 years on free, independent Khalistan, but also justice to those in 1984, the martyrs, the Shaheed, who were massacred by the Indian state. Today is a historic day. Punjabi vich hi keh dena. Kyunki 2004 to 1994 to baad 1986 vich jehdi national gathering Punjab vich hoi si aur adu faisla hoya ke Punjabiyan da apna mulk Khalistan hona chahiye। उस तो बाद कई दफा लोगों ने कोशिश की है, but this is a message for Modi and Raw, who may have hired 50 people in the corner somewhere, that Khalistan banega, Raj karega Khalistan. जड़ा प्रोपेगेंडा इंडिया टुडे जड़ा प्रोपेगेंडा इंडिया दे जड़े ओ पेड रो दे पेड जड़े उन्हां दे टीवी चैनल्स चलांदे रहे ने कि भाई सिखां दा ते थोड़ा जिहा गैदरिंग होएगा ओ ते किसे होर कोई एजेंडा है। असी जनाब हिंदुस्तान दा झंडा बुलंद करांगे। आज देख लो मेरे रब वालू खालिस्तान दे झंडे झंडे नजर आ रहे ने। मेरी भैनों मेरे भरावो, ये स्ट्रगल तुहाडी कली नहीं। मैनू खुशी है कि आजाद कश्मीर दे झंडे भी इत्थे नजर आ रहे ने पिछे। असीं तुहाडे नाल आ। एक मिनट और, क्योंकि मैनू पता है कि टाइम में सिर्फ 4-5 मिनट मंगया सी। सिर्फ ये कहना कि 15 तारीख नू इंडियन हाई कमीशन दे बाहर ब्लैक डे बनाने वास्ते मेरे सिख भैन भरा, और आई थिंक दिस इज ग्रेट कि इन्नी कम्युनिटी, इन्नियां ऑर्गेनाइजेशंस, गुरुद्वारे, मैं उन्होंने सलूट करना गुरुद्वारियां नू जेड़े अपने बंदियां नू सारियां नू नाल लेके आए ने। 15 तारीख नू भी इंडियन हाई कमीशन दे सामने ओदे अगे पिछे आके घेरा पा के कहो कि जेड़ा ऑपरेशन है, जेड़ी है स्टेट ऑपरेशन पंजाब विच, कश्मीर विच, असम विच, नागालैंड विच बंद होनी चाहिए ते सानू आजादी मिलनी चाहिए। मेरा भरा रंजीत सिंह मैनू कान विच
ਹਮੇਸ਼ਾ ਕਹਿੰਦਾ ਕਿ 1966 UN ਕਨਵੈਨਸ਼ਨ ਮੈਂਸ਼ਨ ਕਰਨਾ ਕਿ ਉਹ ਰਾਈਟ ਦਿੰਦਾ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹਰ ਮੁਲਕ ਦਾ ਬੇਸਿਕ ਰਾਈਟ ਹੈ ਜਿਹੜਾ ਹਿੰਦੁਸਤਾਨ ਨੇ ਡਿਨਾਈ ਕੀਤਾ ਉਹ ਖਾਲਿਸਤਾਨ ਵਾਸਤੇ ਉਹ ਕਸ਼ਮੀਰ ਵਾਸਤੇ ਉਹ ਨਾਗਾਲੈਂਡ ਵਾਸਤੇ ਉਹ ਅੱਜ this is the day when they ਬਾਈ ਦ ਵੇ ਕੋਈ ਅਗਰ ਮਿਊਜ਼ਿਕ ਵਜਾ ਰਿਹਾ ਤੇ ਫਿਕਰ ਨਾ ਕਰੋ ਮੋਦੀ ਆਇਆ ਸੀ ਤੇ ਕੰਜਰ ਨਾਲ ਲੈ ਕੇ ਆਇਆ ਸੀ ਡਾਂਸ ਕਰਾਉਣ ਵਾਸਤੇ ਸੱਚੀ ਤੁਹਾਨੂੰ ਦੱਸਾਂ ਕਿ ਅਸੀਂ ਵੀ ਮੈਂ ਵੀ ਕਸ਼ਮੀਰੀ ਜੱਟ ਹਾਂ ਤੇ ਮੈਂ ਤੁਹਾਡੇ ਵਾਲੀ ਜ਼ਬਾਨ ਬੋਲਣਾ ਤੇ ਕੰਜਰ ਜੋ ਕੁਝ ਕਰਦੇ ਕਰਨ ਲੇਕਿਨ ਅਸੀਂ ਜਿਹੜੀ ਆਜ਼ਾਦੀ ਦੀ ਤਾਰੀਖ ਹੈ ਉਹ actually ਸੰਭਾਲਾਂਗੇ ਤੇ ਅਸੀਂ ਕਰਾਂਗੇ मैं I don't want to take any more time I just want to say खालिस्तान जिंदाबाद राज करेगा खालसा राज करेगा खालसा राज करेगा खालसा thank you for supporting this movement and I want this to be taken to every city every capital कनाडा अमेरिका और फिर असी जावांगे पंजाब विच आजाद करवा के बोले सन हाउस ऑफ लॉर्ड दे मेंबर नाजीर अहमद उथों सपोर्ट इतनी आ रही है साडे कोल देखिए मन खुश हुंदा है जिथे बाबा फरीद जी मानस की जात सब एक पहचान का ऐलान करते ने उथे बाबा फरीद जी कहते बार पढ़ाए बैसना साई मुझे ना दे जे तू एवें रख सी तो जियो शरीरों ले ए साडे भरा जो इत्थे आन के साडी सपोर्ट अंतरराष्ट्रीय तौर पर करके गए ने बेस्ड ऑन ह्यूमन राइट्स साडे कोल इत्थे और भी अंतरराष्ट्रीय वकील पहुंचे हुए ने रिचर्ड रॉजर जी हुणी पहुंचे हुए ने जैमी बटन जी हुई पहुंचे हुए ने एंड्रयू वीरबाई पहुंचे हुए ने उन्हां दा भी आप दे नाल राबता करवाउणा जेड़े मनुखी अधिकारां ते घट गिनतियां ते ओ इन्ने वड्डे काम ते कम कर रहे ने अंतरराष्ट्रीय जिन्हां ने देश बना दिते ने इस रेफरेंडम दे राही जिहड़ा अनऑफिशियल प्रचार किया जाता कि अनऑफिशियल कोई रेफरेंडम नहीं हुंदा मैं हुण बेनती करूंगा कि साडे फाउंडर मैंबर बख्शीश सिंह जी डॉक्टर पेंसिल्वेनिया अमरीका तो आए हुए ने आप जी दे नाल और सांझ राबता कायम करन ते दस्सण कि 1947 तो लैके अज तक उस हुकूमत जालम ने की कीता डॉक्टर बख्शीश सिंह जी पेंसिल्वेनिया गुरु प्यारे साध संगत जी गज के बुलाओ फतेह वाहिगुरू जी का खालसा वाहिगुरू जी की फतेह I'm pleased and honored to be here today at Trafalgar Square to discuss with you London Declaration for Punjab Independence Referendum 2020 आप साਰਿਆਂ ਦਾ बहुत धन्यवाद है कि ਤੁਸੀਂ दूर देड़े तो देशों विदेशों तो इत्थे पहुंचे हो और लंदन अलामनामे विच अपनी हाजिरी लवा रहे हो I want to thank Gurpratap Singh Pannu, the legal advisor for the 6th Justice who works day and night to make this a reality. I want to thank our legal advisors who are going to show us the way how we are legally qualified to carry out the right of self-determination. And I want to thank the British government. They have allowed us to see and they have upheld the right of free speech. Today, I will lay down before you the historical background which will make us qualified to make the referendum 2020 to get Punjab Khalistan freed from the repressive rule of Indian government. All people are created equal and there are some unalienable rights.
which the government must not violate. And these rights are right to liberty, right to freedom, justice, and pursuit of happiness. If the government does not give those rights, if the government violates those rights, then it's a right and also the responsibility of the people to overthrow that government and establish a new government which will take care of the human rights. In the long history since 1947, the different Indian governments who have been tyrant, the people of Punjab to carry out right of self-determination. Since 1947, Indian government has killed hundreds and thousands of innocent, unarmed Sikh men, women and children. Indian government ने 1955 ਵਿੱਚ ਗੋਲਡਨ ਟੈਂਪਲ ਤੇ ਅਟੈਕ ਕੀਤਾ। ਉਦੋਂ ਸਿੱਖ ਸਿਰਫ ਪੰਜਾਬੀ ਸੂਬਾ ਮੰਗ ਰਹੇ ਸਨ, ਉਹ ਖਾਲਸਤਾਨ ਨਹੀਂ ਸਨ ਮੰਗਦੇ। 1984 ਜੂਨ ਵਿੱਚ ਇੰਡੀਅਨ ਗਵਰਨਮੈਂਟ ਨੇ ਖਾਲਸਤਾਨ ਤੇ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਮਾਰ ਮੁਕਾਇਆ। ਔਰ ਨਵੰਬਰ 1984 ਵਿੱਚ ਸਿੱਖਾਂ ਦਾ ਜੀਨੋਸਾਈਡ ਕੀਤਾ ਗਿਆ। ਔਰ ਉਸ ਟਾਈਮ ਤੇ ਦਿੱਲੀ ਦੇ ਵਿੱਚ, ਸਾਰੇ ਇੰਡੀਆ ਵਿੱਚ, 17 ਹੋਰ ਸੂਬਿਆਂ ਵਿੱਚ ਤੇ 100 ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਤੇ ਜੈਨੋਸਾਈਡ ਕੀਤਾ ਗਿਆ। ਇਹ ਜਿਹੜਾ ਜੈਨੋਸਾਈਡ ਹੋਇਆ ਸੀ ਇਹ ਅਜੇ ਵੀ ਚੱਲਦਾ ਜਾ ਰਿਹਾ ਹੈ। ਇੰਡੀਅਨ ਗਵਰਨਮੈਂਟ ਨੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਆਪਰੇਸ਼ਨ ਵੁੱਡ ਰੋਜ਼ ਚਲਾਇਆ, ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਫੜ ਕੇ ਸ਼ਹੀਦ ਕੀਤਾ ਗਿਆ। ਉਸ ਤੋਂ ਬਾਅਦ ਜਿਹੜਾ ਸੀ ਹੋਰ ਇੰਡੀਅਨ ਗਵਰਨਮੈਂਟ ਸਾਨੂੰ ਫਿਰ ਵੀ ਮਾਰਦੀ ਐ ਸਾਨੂੰ ਸ਼ੂਟ ਕਰਦੀ ਰਹੀ ਹੈ। ਇੰਡੀਅਨ ਗਵਰਨਮੈਂਟ ਨੇ 1984 ਤੋਂ ਪਹਿਲਾਂ ਇੱਕ ਕਾਨੂੰਨ ਪਾਸ ਕੀਤਾ ਸੀ। ਉਸ ਵਿੱਚ ਕਿਹਾ ਸੀ ਕਿ ਪੰਜਾਬ ਇੱਕ ਡਿਸਟਰਬ ਏਰੀਆ ਵਾ। ਉਸ ਕਾਨੂੰਨ ਦੇ ਆਧਾਰ ਤੇ ਪੁਲਿਸ ਜਿੱਥੇ ਚਾਵੇ, ਜਿਸ ਨੂੰ ਚਾਵੇ, ਜਦੋਂ ਚਾਵੇ ਗੋਲੀ ਮਾਰ ਕੇ ਮਾਰ ਸਕਦੀ ਸੀ। ਫਿਰ ਇੰਡੀਅਨ ਗਵਰਨਮੈਂਟ ਨੇ ਟਾਡਾ ਟੈਰਰਿਸਟ ਐਂਡ ਡਿਟੈਂਸ਼ਨ ਡਿਸਰਪਟਿਵ ਐਕਟੀਵਿਟੀਜ਼ ਐਕਟ ਜਿਹੜਾ ਸੀ ਉਹ ਪਾਸ ਕੀਤਾ। ਉਸ ਟਾਡਾ ਦੇ ਅਧੀਨ ਜਿਹੜਾ ਕਿ 1985 ਤੋਂ ਲੈ ਕੇ 1995 ਤੱਕ ਹੋਇਆ, ਉਹਦੇ ਵਿੱਚ ਜਿਹੜੀ ਪੁਲਿਸ ਸੀ ਉਹਨੂੰ ਅਧਿਕਾਰ ਸੀ ਕਿ ਤੁਹਾਨੂੰ ਉਹ ਫੜ ਕੇ ਡਿਟੇਨ ਕਰ ਦੇ ਤੇ 1 ਸਾਲ ਤੱਕ ਉਹਨਾਂ ਤੇ ਕੋਈ ਚਾਰਜ ਲਾਉਣ ਦੀ ਲੋੜ ਨਹੀਂ ਸੀ। ਭੈਣੋ ਤੇ ਭਰਾਓ, ਅੱਜ ਅਸੀਂ ਗੁਲਾਮ ਆ। ਹਰ ਤਰ੍ਹਾਂ ਗੁਲਾਮੀ ਦੀਆਂ ਜੰਜੀਰਾਂ ਸਾਡੇ ਹੱਥਾਂ ਤੇ ਸਾਡੇ ਪੈਰਾਂ ਤੇ ਪਈਆਂ ਹੋਈਆਂ ਨੇ। ਅਸੀਂ ਪੋਲੀਟੀਕਲੀ ਗੁਲਾਮ ਆ, ਕਿਉਂਕਿ ਜਦੋਂ ਇੰਡੀਅਨ ਗਵਰਨਮੈਂਟ ਚਾਹੁੰਦੀ ਆ ਇਹ ਸਾਨੂੰ ਮਾਰਦੀ ਆ, ਸਾਡੇ ਜੈਨੋਸਾਈਡ ਕਰਦੀ ਆ। ਸਾਡੀ ਪੰਜਾਬ ਦੀ ਪੋਲਿਟਿਕਸ ਜਿਹੜੀ ਆ ਇੰਡੀਅਨ ਗਵਰਨਮੈਂਟ ਦੇ ਕੰਟਰੋਲ 'ਚ ਆ। ਧਾਰਮਿਕ ਤੌਰ ਤੇ ਅਸੀਂ ਗੁਲਾਮ ਆ। ਜਦੋਂ ਜੀ ਕਰਦਾ ਇੰਡੀਅਨ ਗਵਰਨਮੈਂਟ ਜਿਹੜੀ ਆ ਸਾਡੇ ਧਾਰਮਿਕ ਸਥਾਨ ਤੇ ਹਮਲਾ ਕਰਦੀ ਆ। ਬੋਲੀ ਦੇ ਆਧਾਰ ਤੇ ਅਸੀਂ ਗੁਲਾਮ ਆ, ਕਿਉਂਕਿ ਸਾਡੀ ਬੋਲੀ ਖਤਮ ਕਰਨਾ ਚਾਹੁੰਦੀ ਆ। ਔਰ ਇਕਨੋਮਿਕਲੀ ਅਸੀਂ ਗੁਲਾਮ ਆ, ਕਿਉਂਕਿ ਇੰਡੀਅਨ ਗਵਰਨਮੈਂਟ ਸਾਨੂੰ ਕਮਜ਼ੋਰ ਰੱਖਣਾ ਚਾਹੁੰਦੀ ਆ। ਭੈਣੋ ਤੇ ਭਰਾਓ, we are denied our faith, we are denied our religion, we are denied justice, we are denied our language. We need Khalistan. We need Khalistan. And we are asking that country, the country of Punjab, which was a full country before 1849. The British government conquered us and then attached to India for administrative ease. It's that country we are getting back. It's that country we're going to occupy again. It's that Khalistan we're going to liberate. ਭੈਣੋ ਤੇ ਭਰਾਓ, ਜਿਹੜਾ ਨਵਾਂ ਖਾਲਿਸਤਾਨ ਆਜ਼ਾਦ ਕੰਟਰੀ ਬਣੇਗਾ ਉਹ ਸਾਰਿਆਂ ਨੂੰ ਇੱਕੋ ਜਿਹੇ ਹੱਥ ਹੋਣਗੇ। There will be right to liberty, life, justice and pursuit of happiness. No matter what your religion is, regardless of race, regardless of caste, regardless of your color or creed. This will be a Punjab. Punjab Punjabiyan da. Punjab will be a country for all the people of Punjab. ਤੇ ਭੈਣੋ ਤੇ ਭਰਾਓ, ਅਸੀਂ ਜਿਹੜੀ ਆ ਤੁਹਾਨੂੰ ਇਹ ਵਾਅਦਾ ਕਰਦੇ ਆ ਕਿ ਤੁਸੀਂ ਸਾਥ ਦਿਓ। ਅਸੀਂ ਅਖੀਰਲੇ ਦਮ ਤੱਕ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਲੜਦੇ ਰਹਾਂਗੇ। ਮੈਂ ਆਪਣੀ ਸਪੀਚ ਨੂੰ ਖਤਮ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਕੋਟ ਦੱਸਣਾ ਚਾਹੁੰਦਾ ਵਾਂ, ਜਿਹੜਾ ਕਿ ਜੋਇਸ ਪੈਟੀਗਰੂ, ਜਿਹੜੀ ਇੱਕ ਬੜੀ ਮਸ਼ਹੂਰ ਜਿਹੜੀ ਆ, ਉਹਨੇ ਸਾਨੂੰ ਇਹ ਕਿਹਾ ਸੀ, Indian army went into Darbar Sahib
not to eliminate a political figure, not to eliminate political movement, but to suppress the culture of a people and attack their heart and strike a blow at their spirit and their confidence. ਭੈਣੋ ਤੇ ਭਰਾਓ, ਅੱਜ ਅਸੀਂ ਅਕਾਲ ਪੁਰਖ ਵਾਹਿਗੁਰੂ ਸਾਹਿਬ ਬੇਨਤੀ ਕਰਦੇ ਹਾਂ ਕਿ ਉਹ ਸਾਨੂੰ ਖਾਲਸਤਾਨ ਦੀ ਪ੍ਰਾਪਤੀ ਵਾਸਤੇ ਬਲ ਤੇ ਬੁੱਧੀ ਬਖਸ਼ਣ। ਇਹ ਖਾਲਸਤਾਨ ਦੀ ਪ੍ਰਾਪਤੀ ਵਾਸਤੇ referendum 2020 is a peaceful method. Referendum 2020 is a right to self-determination. We have the right to self-determination. ਭੈਣੋ ਤੇ ਭਰਾਓ, ਤੁਸੀਂ ਇਹਦਾ ਸਾਥ ਦਿਓ, ਸਾਡੀ ਕਾਮਯਾਬੀ ਹੋਵੇਗੀ, ਅਸੀਂ ਖਾਲਸਾ ਨੂੰ ਆਜ਼ਾਦ ਕਰਾਵਾਂਗੇ। आओ खालिस्तान, 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 खालिस्तान। वाहिगुरू जी का खालसा, वाहिगुरू जी की फतेह। जगत अकाल काल कंटक कलेश नासे निरपै भजाना तै दल तय बुझाए हैं। आज वो दिन आ गया कि अपनी आजादी नेड़े नजर आ रही है। साडे कोल इस वेले रिचर्ड रॉजर जी पहुंचे हुए हैं, जिन्हां दी स्पैशलिटी है कि अंतरराष्ट्रीय वकील हैं, जिन्हां ने अपने दम दे नाल कोसोवा दा अनऑफिशियल रेफरेंडम ना केस लड़के ते कोसोवा देश बनाया सी। साडे कोल पहुंचे हुए ने वो हन। मैं आप दे नाल उन्हां दे सन्मुख उन्हां नूं कहांगा कि आप दे सन्मुख हो के आन करके अपनी रेफरेंडम बारे विचार देण, जिन्हां ने साडे नाल अगे मोढे नाल मोढा जोड़ के इस खालिस्तान की प्राप्ति करनी है। मैं बेनती करूंगा, रिस्पेक्टफुली इनवाइट टू मिस्टर रिचर्ड रॉजर, please come to the stage and rescue the gathering on the referendum 2020. Yes, well, thanks very much for inviting me. It's a real privilege to speak to all the Sikhs at this huge gathering and to offer some thoughts about referendum 2020 from a legal perspective. I'm here with my fellow lawyers Andrew Iannuzzi and Jamie, and I should say from the outset that we're human rights lawyers, we're not politicians, so we're not going to give rousing speeches about liberation, but what we can give is an overview of the law on self-determination and what that might mean to the Sikh people. Self-determination is the right of peoples to freely determine their political status, to freely pursue their economic and social and cultural development. It's at the forefront at some of the most important human rights treaties and documents, and it belongs to all peoples. There is no doubt that the Sikhs can claim to qualify as a peoples for the purpose of international law. They share the same language, the same culture, the same religion, and the same ethnicity. So, in short, the Sikh peoples do have a right to self-determination. But what does that mean in practice? Well, it does not mean that any peoples can simply break away from their parent state when they're unhappy. International law encourages peoples to exercise self-determination within their own state. So the general rule is that people should try to pursue their development internally. But like all rules, there are exceptions. And international law recognizes 3 exceptions where peoples are allowed to break away from their parent state. The first exception
were colonized. The second is people who are occupied and subjugated by a foreign power. And the third is where people have tried and tried everything they can to exercise their self-determination internally, but it's been blocked by the parent state. So how does that apply to the Sikh peoples? Well, when I mention referendum 2020 to my friends, they might say to me, why do the Sikh people want to break away from India, a large democratic country? And so I have to point out to them that the Sikh people had their own independent state before it was conquered by the British and handed over to the Indians. I point out to them that Sikhs offered their support to India for the independence struggle against the British, and they suffered disproportionately. And I point out to them that Nehru promised the Sikhs autonomy in the north of India. And finally, I point out that all those promises of more autonomy for the Sikhs have been broken by the Indian government ever since. At that point, the colleagues and friends who I'm speaking to are less surprised and understand more about the Sikh movement, but they're still not convinced. They might say, yes, but that was 70 years ago. Surely the Sikhs today can make amends with India and stay within the country. And so then I point out to them a few more facts. I point out to them the Indian constitution doesn't even recognize Sikhism as a distinct religion. I point out to them that the Indian government has ruined the economy in the Punjab by diverting the waterways, leaving people poor and destitute. And I point out to them that in 1984, the Indian government ordered an attack on the Sikhs' holiest temple that left hundreds or even thousands of innocent Sikhs dead. And I point out to them that in November 1984, Hindu mobs ravaged the country, killing and raping thousands of innocent Sikhs. And that was with the complicity of the Indian Congress Party members and the Indian police. And finally, I point out that all the efforts that the Sikhs have made in the last decade to create more autonomy within India have been met with persecution and violence. And once I've explained all those facts, then my friends understand completely why the Sikhs want an independent homeland and why the Sikhs want to control their own destiny. Many friends have said to me, how can anybody expect the Sikhs to live happily within India when the government and the police have committed genocidal acts against them? So going back to international law, the key question for you, the Sikh people, at this stage, is do you fall under any of the exceptions that would allow you to lawfully secede from India and create an independent state? And in my view, there is a good arguable case that yes, you do. You fall under two of the exceptions. Firstly, because the independent Sikh state was conquered by the British in 1849, and it was handed over to the Indians. And ever since that, it has been subjugated, it has been dominated, and it has been exploited. And secondly, because the Sikhs have tried everything they can do to create their own internal self-determination within India, but has always been met with persecution and violence. So to conclude,
The Sikhs deserve a chance to pursue their development as a people, free from intimidation, free from persecution, and free from violence. And if the only way to do that is by breaking away and creating a new state, then they have the international law on their side. And India, as the world's largest democracy, should have the wisdom and the maturity and the humility to sit down and negotiate an independent Khalistan. Thank you very much. Khalistan! 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 Bole Sonehale! शहीद माता पिता दे पुत्र शहीद पुत्रां दे पिता धन धन श्री गुरु गोबिंद सिंह महाराज की बख्शी हुई फतेह प्रवान करो। वाहेगुरु जी का खालसा वाहेगुरु जी की फतेह। मैं तुहाडा ज़्यादा टाइम नहीं लेना, मैं सिर्फ जो रिचर्ड हुणी कह के गया आ उन्होंने मैं थोड़ा जिहा ट्रांसलेट करूँगा जिन्हां नूं अंग्रेजी नहीं आउंदी। ਉਹਦੇ ਕਹਿਣ ਦੇ ਮੁਤਾਬਕ ਸਿੱਖ ਜਿਹੜੇ ਦੁਨੀਆ ਦਾ ਜੋ ਇੰਟਰਨੈਸ਼ਨਲ ਲਾਅ ਆ ਉਹਦੇ ਵਿੱਚ ਆਪਣੇ ਮੁਲਕ ਦੀ ਹੋਂਦ ਰੱਖਦੇ ਆ। ਉਹਦੇ ਕਈ ਕੰਟਰੀਆਂ ਬਣੀਆਂ ਵੱਖ-ਵੱਖ ਪਹਿਲੂਆਂ ਦੇ ਉੱਤੇ ਜੋ ਸਿੱਖਾਂ ਦੇ ਪਹਿਲੂ ਆ ਉਹ ਕਲੀਅਰਲੀ ਇੱਕ ਨਹੀਂ ਇੱਕ ਦੋ ਨਹੀਂ ਕਾਫੀ ਨੇ ਜਿਨ੍ਹਾਂ ਦੇ ਉੱਤੇ ਸਾਡਾ ਮੁਲਕ ਬਣ ਸਕਦਾ। पहली गल उन्हें यह कही आ कि सिखा हुंदा सी, पर वो एक गल मैंशन करना भुल गया, सिखां दे राज वेले इंडिया एग्जिस्ट नहीं सी करदा। वो हजे मैं इनू इंफसाइज नहीं करना चाहता, साडा राज हुंदा सी जो कि साडे तो धोखे नाल खोया गया है। नॉर्मली राज कॉन्कर्ड कीते जांदे आ, वो महाराजा रणजीत सिंह दे टाइम ते उदू बाद ਜਿਹੜੀਆਂ ਸੰਧੀਆਂ ਦੇ ਵਿੱਚ ਉਹ ਜਿਹੜੀ ਗੱਲ ਕੀਤੀ ਆ ਉਹਨੂੰ ਮੈਂ ਡਿਫਾਈਨ ਨਹੀਂ ਕਰਨਾ, ਪਰ ਸਿੱਖਾਂ ਦਾ ਰਾਜ ਸੀ, ਇਹ ਪਹਿਲੀ ਕੈਟੇਗਰੀ ਆ। ਦੂਜੀ ਗੱਲ, ਸਿੱਖਾਂ ਨੇ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਆ ਪੇਰੈਂਟ ਸਟੇਟ ਜਿਹੜੀ ਕਿ ਇੰਡੀਆ ਦੇ ਨਾਲ, ਇਹ ਨੋਰਮਲ ਪ੍ਰੋਟੋਕਾਲ ਹੁੰਦੀਆਂ ਜਦੋਂ ਤੁਸੀਂ ਗੱਲਬਾਤ ਕਰਦੇ ਆ ਤੁਸੀਂ ਉਹ ਪੇਰੈਂਟ ਸਟੇਟ ਦੇ ਨਾਲ ਡਾਇਲੋਗ ਕਰਦੇ ਆ ਆਪਣੇ ਹੱਕਾਂ ਵਾਸਤੇ, ਪਰ उस स्टेट ने तुहाडी कोई भी गल नहीं मन्नी। सिर्फ गल करना तो दूर दी गल आ, उन्होंने तुहाडे ते जुल्म कीता। वो जुल्म दी दास्तान 1984 सारी दुनिया ने देखिया। जदों मैं दुनिया दी गल करदा क्योंकि जेड़ी नगरी दे विच होया उत्थे पूरी दुनिया दियां एम्बेसी सीगियां, वो एम्बेसीज दे विच एम्बेसडर जेड़े कंट्री नूं रिप्रजेंट करदे आ ਉਹਨਾਂ ਦੀਆਂ ਆਪਣੀਆਂ ਰਿਪੋਰਟਾਂ ਦੇ ਵਿੱਚ ਇਹ ਗੱਲਾਂ ਹੈਗੀਆਂ। ਉਦੋਂ ਬਾਅਦ ਉਹ ਜਿਹੜੀ ਜੈਨੋਸਾਈਡ ਆ ਉਹ ਅੱਜ ਤੱਕ ਰੁਕੀ ਨਹੀਂ, ਉਹ ਹੋ ਰਹੀ ਆ ਤੇ ਸਿੱਖਾਂ ਦੇ ਕੋਲ ਹੋਰ ਕੋਈ ਆਪਸ਼ਨ ਨਹੀਂ ਕਿ ਉਹ ਇੰਡੀਆ ਨਾਲੋਂ ਵੱਖ ਹੋ ਕੇ ਖੁਦ ਮੁਖਤਿਆਰੀ ਦੀ ਗੱਲ ਕਰਨ। ਇਹ ਡਿਫਾਈਨਡ ਜਿਹੜੀਆਂ ਗੱਲਾਂ ਉਹਨੇ ਆਪਣੀ ਸਪੀਚ ਦੇ ਵਿੱਚ ਦਿੱਤੀਆਂ ਤੇ ਮੈਂ ਆਪਣੇ ਹਜੇ ਵਿਊ ਕੋਈ ਮੈਂ ਗੱਲ ਵੱਧ ਜਾਂ ਘੱਟ ਨਹੀਂ ਕਰਨਾ ਚਾਹੁੰਦਾ। ਸੋ ਇਹ ਉਹਨੇ ਆ ਗੱਲਾਂ ਆਪਾਂ ਨੂੰ ਕਹੀਆਂ, ਸੋ ਇਹ ਗੱਲਾਂ ਦਾ ਸਾਨੂੰ ਵੀ ਪਤਾ ਹੁਣ ਟਾਈਮ ਇਹਨਾਂ ਗੱਲਾਂ ਤੋਂ ਪ੍ਰੈਕਟੀਕਲ ਚ ਕਿੱਦਾਂ ਲਿਆਉਣਾ, ਉਹਦੇ ਲਈ ਇਹ ਸਾਰਾ ਕਾਫਲਾ ਤੁਹਾਡੇ ਸਾਹਮਣੇ ਤੇ ਤੁਸੀਂ ਇਹ ਤੁਹਾਡੇ ਸਹਿਯੋਗ ਨਾਲ ਅਗਲੀ ਗੱਲ ਮੇਰੇ ਵੀਰ ਜੀ ਹੁਣ ਤੁਹਾਨੂੰ ਦੱਸਣਗੇ ਜਿਹੜੇ ਸਾਡੇ ਐਲਾਨਨਾਮੇ ਨੇ ਉਹਨਾਂ ਦੇ ਬਾਬਤ। ਸੋ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਸਟੇਜ ਤੇ ਆਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ ਜਿੰਦਾਬਾਦ। सुनो नंद लाल सुनावा साच प्रगट कराऊं अपना राज
चार वर्ण को एक कराऊं, वाहे गुरु का नाम जपाऊं। चढ़े तुरंग उड़ावे बाज, देख तुर्क कर जावे भाज। 1.25 लाख से एक लड़ाऊं, चढ़े सिंह तिस मुक्त कराऊं। 122 करोड़ की आबादी वाले देश नूं अज 2% दे तकरीबन कहने वाली जमात साडे धर्म नूं उन नस्ल कुशी विच बदल दिता। ओदा जो अज दा प्रोग्राम तुसीं लिखिया 1.25 लाख वाला एक वो दोहरा दहरा दिता। 122 करोड़ वाले मुल्क नूं अज भाजड़ा पईयां कातों? लंडन ऐलाननामे तो। लंडन ऐलाननामा आजादी दा मता कानूनी तौर ते ए दुनिया विच पेश करना, जिसनूं आप दे सामने पेश करने वास्ते साडे SFJ दे सिख फॉर जस्टिस दे कानूनी सलाहकार गुरपतवंत सिंह जी पन्नू हुणां नूं मैं बेनती करूंगा कि आण के लंडन ऐलाननामा ओ मता पेश करन, दावा करना। ये दुनिया दी अदालतां दे दुनिया दे विच पूरी कौम दा साडा राज हुंदा सी, असीं लैणा। आओ मेरा वीर गुरपतवंत सिंह जी पन्नू जी आण के अपने ऐलाननामे नूं दुनिया विच पेश करो जी। बोले सोनिहाल। खालिस्तान, खालिस्तान जिंदाबाद, खालिस्तान, 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 खालिस्तान। रेफरेंडम 2020, रेफरेंडम 2020, रेफरेंडम 2020, रेफरेंडम 2020, रेफरेंडम 2020। बोले सोनिहाल। सत श्री अकाल। सत श्री अकाल। सत श्री अकाल। जिंदाबाद, जिंदाबाद, जिंदाबाद। खालिस्तान, खालिस्तान, खालिस्तान। सत श्री अकाल। सत श्री अकाल। सत श्री अकाल। सत श्री अकाल जी। सत श्री अकाल। वाहेगुरु जी का खालसा, वाहेगुरु जी की फतेह। पंजाब अते खालिस्तान नू आजाद कराउण विच जुड़ बैठी देश विदेशों तो आई साध संगत जी, वाहेगुरु जी का खालसा, वाहेगुरु जी की फतेह। भारत की दहशतगर्द हुकूमत दस रही सी कि खालिस्तान मंगण वाले मार मुकाए गए ने। आओ उस दिल्ली ताकत नू एक जयकारा छड़ के दसीए कि जे ओ एक सिंह नू शहीद करनगे इत्थे लखां सिंह सामने आउणगे। जयकारा। सत श्री अकाल। बोले
मैं बेनती करूंगा समूह साध संगत नूं लंडन ऐलाननामा जिहड़ा जिथे तुसीं कर रहे हो ओदी आवाज उस भारती जन हुकूमत नूं जड़ा हिलाउण वास्ते उन्हां दियां कन्नां च गूंजणी चाहिदी है। मैं बेनती करूंगा समूह साध संगत उठ करके हथ खड़े कर करके बावां करेंगे कि आपां सलामी देनी है लंडन ऐलाननामे नूं। बोले सोने सत श्री अकाल। खालिस्तान खालिस्तान जिंदाबाद खालिस्तान जिंदाबाद खालिस्तान जिंदाबाद। अकाल तख्त तो आई आवाज खालिस्तान खालिस्तान अकाल तख्त तो आई आवाज खालिस्तान खालिस्तान तिहाड़ जेल चो आई आवाज खालिस्तान खालिस्तान तिहाड़ जेल चो आई आवाज खालिस्तान खालिस्तान सारे पंथ दी एक आवाज खालिस्तान खालिस्तान सारे पंथ दी एक आवाज खालिस्तान खालिस्तान। बोले सोने श्री अकाल। खालिस्तान दे संघर्ष लई अपनियां जानां वारन वाले संत जरनैल सिंह पिंडरांवाले ते उन्हां दे सारे समूह सिंह ਸਿੰਘਣੀਆਂ ਤੇ ਸ਼ਹੀਦਾਂ ਨੂੰ ਸਮਰਪਿਤ ਹੈ ਐਲਾਨਨਾਮਾ। ਸਿੱਖਾਂ ਦੀ ਖੁਦ ਮੁਖਤਿਆਰੀ ਦੇ ਅਧਿਕਾਰਾਂ ਲਈ ਜੂਝ ਰਹੀਆਂ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਉਹਨਾਂ ਸਾਰੇ ਸਿੰਘਾਂ ਨੂੰ ਸਮਰਪਿਤ ਹੈ, ਉਹਨਾਂ ਦੇ ਸੰਘਰਸ਼ ਨੂੰ ਸਮਰਪਿਤ ਹੈ। ਅੱਜ ਦਾ ਲੰਡਨ ਐਲਾਨਨਾਮਾ 70 ਸਾਲ ਦਾ ਇਤਿਹਾਸ ਹੈ ਭਾਰਤ ਦੀ ਦਹਿਸ਼ਤਗਰਦ ਹੁਕੂਮਤ ਦਾ। ਸਿੱਖ ਕੌਮ ਨੂੰ ਗੁਲਾਮ ਬਣਾ ਕੇ ਸਿੱਖਾਂ ਦੀ ਨਸਲਕੁਸ਼ੀ ਕਰਕੇ ਸਿੱਖਾਂ ਦੀ ਆਵਾਜ਼ ਬੰਦ ਕਰਕੇ ਪੰਜਾਬ ਨੂੰ ਸ਼ਮਸ਼ਾਨ ਚ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ। 2018 ਅਗਸਤ 12 ਇਤਿਹਾਸ ਲਿਖੇਗਾ ਸਿੱਖਾਂ ਮਾਰੇ ਨਹੀਂ ਮੁਕਾਏ ਜਾ ਸਕਦੇ। ਸਿੱਖ ਆਜ਼ਾਦ ਹੋ ਕੇ ਰਹਿਣਗੇ। ਪੰਜਾਬ ਆਜ਼ਾਦ ਸੀ ਔਰ ਪੰਜਾਬ ਆਜ਼ਾਦ ਮੁਲਕ ਹੋ ਕੇ ਰਹੇਗਾ। ਦਿੱਲੀ ਹਕੂਮਤ ਦੀਆਂ ਕੰਨਾਂ ਤੱਕ ਇਹ ਆਵਾਜ਼ ਤੁਸੀਂ ਪਹੁੰਚਾਣੀ ਹੈ। ਲੰਡਨ ਐਲਾਨਨਾਮਾ 3 ਤੱਥਾਂ ਦੇ ਉੱਤੇ ਹੈ। ਪਹਿਲਾ ਮਤਾ ਨਵੰਬਰ 2020 ਦੇ ਵਿੱਚ ਅਸੀਂ ਗੈਰ ਸਰਕਾਰੀ ਰੈਫਰੈਂਡਮ ਦੁਨੀਆ ਭਰ ਦੇ ਹਰ ਉਸ ਦੇਸ਼ ਵਿੱਚ ਕਰਵਾਵਾਂਗੇ, ਪੰਜਾਬ ਦੇ ਵਿੱਚ ਕਰਵਾਵਾਂਗੇ, ਦਿੱਲੀ ਦੀ ਹਕੂਮਤ ਦੇ ਸਾਹਮਣੇ ਕਰਾਵਾਂਗੇ, ਇੰਡੀਆ ਦੇ ਹਰ ਉਸ ਸ਼ਹਿਰ ਚ ਕਰਾਵਾਂਗੇ ਜਿੱਥੇ ਉਹਨਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ। ਇਹ ਪਹਿਲਾ ਮਤਾ ਹੈ। ਸਤਿ ਸ੍ਰੀ ਅਕਾਲ। खालिस्तान खालिस्तान जिंदाबाद खालिस्तान खालिस्तान जिंदाबाद 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 जिंदाबाद। बोले सोने रेफरेंडम 2020 जिंदाबाद रेफरेंडम 2020 जिंदाबाद रेफरेंडम 2020 जिंदाबाद खालिस्तान जिंदाबाद खालिस्तान। जिंदाबाद वाहेगुरु जी का खालसा वाहेगुरु जी की फतेह। ਭਾਰਤ ਦੀ ਦਹਿਸ਼ਤਗਰਦ ਹਕੂਮਤ ਨੇ 1950 ਦੇ ਵਿੱਚ ਸੰਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਤਾ। ਅਸੀਂ ਉਸ ਭਾਰਤ ਦੀ ਹੋਂਦ ਨੂੰ ਨਹੀਂ ਮੰਨਦੇ, ਅਸੀਂ ਉਸ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ। ਅਸੀਂ ਠੋਕਰ ਮਾਰਦੇ ਇਹੋ ਜਿਹੇ ਕਾਨੂੰਨ ਨੂੰ ਜਿਹੜਾ ਸਿੱਖਾਂ ਨੂੰ ਹਿੰਦੂ ਦੱਸਦਾ ਹੈ। ਖਾਲਿਸਤਾਨ जिंदाबाद ਖਾਲਿਸਤਾਨ जिंदाबाद ਖਾਲਿਸਤਾਨ। जिंदाबाद जिंदाबाद ਦੁਨੀਆ ਦਾ ਕਾਨੂੰਨ ਜਿਸ ਜਗ੍ਹਾ ਤੇ ਆਪਾਂ ਬੈਠੇ ਹਾਂ, ਜਿਸ ਮੁਲਕ ਦੇ ਵਿੱਚ ਭਾਰਤ ਦੀ ਦਹਿਸ਼ਤਗਰਦ ਹੁਕੂਮਤ ਨੇ ਤੁਹਾਡੀ ਇੱਥੇ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਕੌਮ ਖੜੀ ਹੈ। ਚੈਲੰਜ ਕਰੋ ਤੁਸੀਂ ਕਾਨੂੰਨੀ ਤੌਰ ਤੇ ਉਸ ਭਾਰਤ ਦੀ ਹੁਕੂਮਤ ਨੂੰ ਕਿ ਸਿੱਖਾਂ ਦੀ ਆਵਾਜ਼ ਬੰਦ ਨਹੀਂ ਹੋ ਸਕਦੀ। ਅੱਜ ਤੋਂ ਬਾਅਦ ਸਿੱਖ ਆਜ਼ਾਦੀ ਵੱਲ ਵੱਧ ਚੁੱਕੇ ਹੈ। ਨਵੰਬਰ 2020 ਵਿੱਚ ਗੈਰ ਸਰਕਾਰੀ ਰੈਫਰੈਂਡਮ ਹੋ ਕੇ ਰਹੇਗਾ ਔਰ ਦੁਨੀਆ ਦਾ ਕਾਨੂੰਨ ਤੁਹਾਡੇ ਨਾਲ ਹੈ।
ਬੋਲੇ ਸੋਨਾਲ ਖਾਲਿਸਤਾਨ जिंदाबाद ਖਾਲਿਸਤਾਨ जिंदाबाद ਖਾਲਿਸਤਾਨ जिंदाबाद ਇੰਡੀਆ ਆਊਟ ਆਫ खालिस्तान ਇੰਡੀਆ ਆਊਟ ਆਫ खालिस्तान ਇੰਡੀਆ ਆਊਟ ਆਫ खालिस्तान ਬੋਲੇ ਸੋਨਾਲ सत श्री अकाल। दूसरा मता दुनिया दा कानून यूनाइटेड नेशंस ਇਹ ਮੰਨਦਾ ਹੈ ਜੇ ਤੁਹਾਡਾ ਆਪਣੀ ਬੋਲੀ ਹੈ, ਜੇ ਤੁਹਾਡਾ ਆਪਣਾ ਧਰਮ ਹੈ, ਜੇ ਤੁਹਾਡਾ ਆਪਣਾ ਖਿੱਤਾ ਹੈ ਤੇ ਉਹ ਤੁਹਾਡਾ ਮੁਲਕ ਬਣਾਉਣ ਵਿੱਚ ਸਹਾਈ ਹੋਣਗੇ। ਨਵੰਬਰ 2020 ਤੇ ਗੈਰ ਸਰਕਾਰੀ ਰੈਫਰੈਂਡਮ ਤੋਂ ਬਾਅਦ ਗੁਰੂ ਸਾਹਿਬ ਦੀ ਬਖਸ਼ਿਸ਼ ਬਹੁਮਤ ਤੋਂ ਬਾਅਦ ਅਲੱਗ ਸਿੱਖ ਰਾਜ ਪੰਜਾਬ ਦਾ ਦਾਅਵਾ ਯੂਨਾਈਟਿਡ ਨੇਸ਼ਨਸ ਵਿੱਚ ਲੈ ਕੇ ਜਾਵਾਂਗੇ। खालिस्तान 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 ਖਾਲਿਸਤਾਨ तीसरा मता ਜਿਹੜਾ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਸ਼ੁਰੂ ਹੁੰਦਾ ਹੈ ਕਿ ਜਿੱਥੇ ਜ਼ੁਲਮ ਦੀ ਆਵਾਜ਼, ਜਿੱਥੇ ਜ਼ੁਲਮ ਹੋਇਆ ਸਿੱਖ ਕੌਮ ਉਹਦੇ ਅੱਗੇ ਛਾਤੀਆਂ ਬਣ ਕੇ ਖੜ ਗਈ ਹੈ। ਤੀਸਰਾ ਮਤਾ UN ਦੇ ਵਿੱਚ ਦਾਅਵੇ ਤੋਂ ਬਾਅਦ ਇਹ ਮੁਹਿੰਮ ਘਰ ਘਰ ਦੀ ਮੁਹਿੰਮ ਬਣੇਗੀ ਔਰ ਤੁਸੀਂ ਜਿਹੜੇ ਗੁਰੂ ਨਾਨਕ ਨਾਮ ਲੈਵਾ ਸਿੱਖ ਹੋ ਹੁਣ ਤੁਸੀਂ ਖੜੇ ਹੋ ਜਾਓ ਔਰ ਇਹ ਅਹਿਦ ਕਰੋ ਓਨੀ ਦੇਰ ਤੱਕ ਤੁਸੀਂ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਕਰੋਗੇ ਜਿੰਨੀ ਦੇਰ ਤੱਕ ਤੁਹਾਡੇ ਸਾਹਾਂ 'ਚ ਸਾਹ ਹੈ। ਖੜੇ ਕਰੋ, ਹੱਥ ਖੜੇ ਕਰੋ ਭਾਈ, ਬੋਲੇ ਬੜਾ ਖੜੀਆਂ ਕਰਕੇ ਨੌਜਵਾਨ ਖਾਲਿਸਤਾਨ 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 ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਰੈਫਰੈਂਡਮ 2020 ਜਿੰਦਾਬਾਦ। ਤੀਸਰਾ ਮਤਾ ਸਿੱਖ ਕੌਮ ਦਾ ਮਤਾ ਹੈ। ਅਸੀਂ ਤੁਹਾਨੂੰ ਗੁਜ਼ਾਰਿਸ਼ ਕਰ ਸਕਦੇ ਹਾਂ ਔਰ ਅਸੀਂ ਅਹਿਦ ਲੈਂਦੇ ਹਾਂ ਤੁਹਾਡੇ ਸਾਹਮਣੇ, ਅਸੀਂ ਅਹਿਦ ਲੈਂਦੇ ਹਾਂ ਤੁਹਾਡੇ ਸਾਹਮਣੇ ਕਿ ਜੇ ਭਾਰਤੀ ਹਕੂਮਤ ਦੀ ਗੋਲੀ ਆਏਗੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਨਾਲ ਅਸੀਂ ਛਾਤੀ ਚੁਕਾਵਾਂਗੇ, ਪਿੱਠ ਨਹੀਂ ਵਿਖਾਵਾਂਗੇ ਤੁਹਾਨੂੰ ਕਦੀ। ਤੁਸੀਂ ਘਰੇ ਵਾਪਸ ਨਹੀਂ ਜਾਣਾ, ਆਜ਼ਾਦੀ ਲੈ ਕੇ ਵਾਪਸ ਜਾਣਾ। ਇਹੀ ਤੀਸਰਾ ਮਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡਰਾਂ ਵਾਲੇ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ। ਖਾਲਿਸਤਾਨ ਖਾਲਿਸਤਾਨ ਇੰਡੀਆ ਆਊਟ, ਇੰਡੀਆ ਆਊਟ, ਇੰਡੀਆ ਆਊਟ। ਅਕਾਲ ਤਖਤ ਤੋਂ ਆਈ ਆਵਾਜ਼, ਅਕਾਲ ਤਖਤ ਤੋਂ ਆਈ ਆਵਾਜ਼। What we want, ਖਾਲਿਸਤਾਨ what we want, ਅਕਾਲ ਤਖਤ ਤੋਂ ਆਈ ਆਵਾਜ਼, ਅਕਾਲ ਤਖਤ ਤੋਂ ਆਈ ਆਵਾਜ਼। ਆਵਾਜ਼ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਪਿੰਡਰਾਂ ਵਾਲਿਆ ਤੇਰੀ ਸਾਥ ਤੇ ਪਹਿਰਾ ਦਿਆਂਗੇ ਠੋਕ ਕੇ, ਸੰਤ ਜਰਨੈਲ ਸਿੰਘ ਦੀ ਤੁਹਾਡੀ ਸਾਥ ਤੇ ਪਹਿਰਾ
ਖਾਲਸਾ ਅੱਜ ਤੋਂ ਬਾਅਦ ਰੈਫਰੈਂਡਮ ਦੀ ਮੁਹਿੰਮ ਤੁਹਾਡੇ ਘਰ ਘਰ ਦੇ ਵਿੱਚ ਆਵਾਜ਼ ਕਰੇਗੀ ਔਰ ਇਹ ਆਵਾਜ਼ ਤੁਹਾਡੀ ਹੈ। ਨਵੰਬਰ 2020 ਦੇ ਵਿੱਚ ਅਸੀਂ ਤੁਹਾਡੇ ਫਿਰ ਸਾਹਮਣੇ ਆਵਾਂਗੇ। ਤੁਹਾਡੀ ਵੋਟ ਦੀ ਜ਼ਰੂਰਤ ਹੈ। ਤੁਹਾਡੀ ਵੋਟ ਦੀ ਜ਼ਰੂਰਤ ਹੈ ਔਰ ਤੁਹਾਡੀ ਹਰ ਵੋਟ ਪੰਜਾਬ ਨੂੰ ਆਜ਼ਾਦੀ ਦੇ ਰਾਹ ਤੇ ਲੈ ਕੇ ਜਾਏਗੀ। ਇੱਕ ਜਕਾਰਾ ਨਵੰਬਰ 2020 ਗੈਰ ਸਰਕਾਰੀ ਦੇ ਰੈਫਰੈਂਡਮ ਦੇ ਨਾਂ ਤੇ ਖੜੇ ਕਰੋ ਹੱਥ ਲਾ ਕੇ, ਤਾਂ ਕਿ ਘਰ ਘਰ ਔਰ ਜਗ੍ਹਾ ਜਗ੍ਹਾ ਜਾ ਕੇ ਵੋਟ ਲਵਾਂਗੇ। रेफरेंडम 2020 रेफरेंडम 2020 रेफरेंडम 2020 जथेदार जरनैल सिंह जी हमारा, जथेदार जगतार सिंह जी हमारा, जथेदार जगतार सिंह जी हमारा। अकाल तख्त आई आवाज, खालिस्तान खालिस्तान, अकाल तख्त आई आवाज, खालिस्तान खालिस्तान, जथेदार जगतार सिंह जी हमारा जिंदाबाद, जथेदार जगतार सिंह जी हमारा। जिंदाबाद, खालिस्तान जिंदाबाद। फतेह 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 फतेह। राज करेगा, राज करेगा, खालसा राज करेगा, खालसा राज करेगा। खालसा देखते 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 पंथ की जीत पंथ की जीत। बोले सोने वाले सत श्री अकाल। राज करेगा, राज करेगा, खालसा राज करेगा, खालसा राज करेगा। खालसा। बोले सत श्री अकाल। हमारे सोचते पहला देंगे ठोके, हमारे वीर तेरी सोचते पहला देंगे ठोके। इंडियन डेमोक्रेसी, सेम सेम, इंडियन डेमोक्रेसी, शेम शेम, इंडियन ठगोक्रेसी। शेम शेम। What we want, खालिस्तान, what we want, खालिस्तान, what we want। खालिस्तान, अकाल तख्त तो आई आवाज, खालिस्तान, खालिस्तान, अकाल तख्त तो आई आवाज। खालिस्तान, खालिस्तान। पिंडरा वाला सत सिपाही, जिसने सुधी कौम जगाई। वाहेगुरु जी का खालसा, वाहेगुरु जी की फतेह। ਇਹ ਸਨ ਲੰਡਨ ਐਲਾਨਨਾਮੇ ਦੇ ਮਤੇ। ਆਪ ਜੀ ਦੇ ਨਾਲ ਸਿੱਖ ਪਰ ਜਸਟਿਸ ਦੀ ਕੈਂਪੇਨ ਨੇ ਵਾਅਦਾ ਕੀਤਾ ਕਿ ਇਹ ਅੰਤਰਰਾਸ਼ਟਰੀ ਤੌਰ ਤੇ ਨਾਨ ਬਾਈਂਡਿੰਗ ਅਨਅਫੀਸ਼ੀਅਲ ਇਹ ਰੈਫਰੈਂਡਮ 2020 ਵਿੱਚ ਕਰਵਾ ਕੇ ਉਸ ਤੋਂ ਉਪਰੰਤ ਇਹਦੇ ਅੱਗੇ ਦਾਅਵਾ ਕੀਤਾ ਜਾਵੇਗਾ। ਤਦ ਤੱਕ ਇਹ ਮੁਹਿੰਮ ਠੰਡੀ ਨਹੀਂ ਪੈਣ ਦੇਣੀ ਜਦੋਂ ਤੱਕ ਆਪਣੇ ਖਾਲਸੇ ਰਾਜ ਦੀ ਸਥਾਪਨਾ ਖਾਲਿਸਤਾਨ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਤਦ ਤੱਕ ਸਤਿ ਸ੍ਰੀ ਅਕਾਲ। ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਆਪੋ ਆਪਣੀਆਂ ਥਾਵਾਂ ਤੇ ਸੱਜ ਜਾਵੋ। ਸਾਡੇ ਅਗਲੇ ਵਕੀਲ ਜੈਮੀ ਬੋਟਨ ਅਤੇ ਐਂਡਰਿਊ ਹੁਣੀ ਆਉਣਗੇ ਜਿਨ੍ਹਾਂ ਦੀ ਅੰਤਰਰਾਸ਼ਟਰੀ ਤੌਰ ਤੇ ਪਛਾਣ ਹੈ। ਇੱਕ ਖੁਦ ਮੁਖਤਿਆਰੀ ਘੱਟ ਗਿਣਤੀਆਂ ਦੇ ਆਪਣੇ ਹੱਕਾਂ ਦੀ ਸਪੈਸ਼ਲਟੀ ਹੈ ਤੇ ਉਸ ਤੋਂ ਉਪਰੰਤ ਜਾਰਜ ਗਾਲੇਵੋ ਹੁਣੀ
इथों यूके की संगत जानती है कि उन्हों का यूके की सियासत में की हिस्सा है, की थां है, वो भी आप जी नूं संबोधन होणगे। आप जी आपो अपने थावां ते सज जावो, तद तक मैं बेनती करूंगा। जसबीर सिंह जी, हाँ जी, पहला जादे कोल उगे सियासतदान इस वेले स्टेज ते पहुंच चुके ने जो आप जी दे सन्मुख रूबरू होणगे। I would like to request our distinguished guest, Mr. George Galloway, come to the stage and congregation referendum 2020. Ladies and gentlemen, brothers and sisters, comrades and friends, I congratulate you on making history here in London today. Everyone here will have cause to remember that they were here, and their children and their grandchildren will be proud that they were. When I was asked to speak at this gathering today, it was by an organization called Sikhs for Justice. And as all of my life, I have loved Sikhs and loved justice. How could I say no to such an invitation? It was explained to me that this project for a peaceful, democratic referendum on the national rights of the people of Punjab, I answered that this is an unanswerable proposition. India is fond of declaring that it is the world's most populous democracy. You cannot be a democracy whilst denying the peoples who make up India their national inalienable right of self-determination. What is a nation? Let me give you the most important definition of a nation ever written. A nation is an historically constituted, stable community of people with a common language, a common culture, common economic interests, and a common perception of themselves as a nation. The people of Punjab, by that definition, are unanswerably a nation, a Punjabi nation, which has the right, therefore, to determine its relationship with itself.
of the people of that territory for an indeterminate period of time. And so you have the choice of either intensifying never-ending repression, which will soak the land in blood, or you can, as the world's largest democracy, recognize the rights of the people of Punjab to their own democracy. Ladies and gentlemen, I spent almost 30 years in the British Parliament. I'm an anti-imperialist. I hate the British Raj in India and everywhere it was created. But I say in conclusion to the British people and the British government, as many of the statues around here know, the service of the Punjabi people in war after war to the British cause gives you a debt of honor to them. The Sikhs stood with you. Now you must stand with the Sikhs. Thank you very much indeed for this great occasion today. Khalistan! 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 Bole Sonihal! Sat Sri Akal. Thank you. ਇਹ ਸਨ ਆਨਰੇਬਲ ਫਰੈਂਡ ਜਾਰਜ ਗੈਲੋਵੇ। ਇਹ ਐਕਸ MP ਰਹਿ ਚੁੱਕੇ ਨੇ। ਉਹਨਾਂ ਨੇ ਦੱਸਿਆ 30 ਸਾਲ UK ਪਾਰਲੀਮੈਂਟ ਵਿੱਚ। ਮੈਂ ਤੁਹਾਨੂੰ ਇਸ ਇਤਿਹਾਸਿਕ ਦਿਨ ਦੀ ਵਧਾਈ ਦਿੰਦਾ ਹਾਂ। ਮੈਂ ਜਿੱਥੇ ਸਿੱਖਾਂ ਨੂੰ ਪਿਆਰ ਵੀ ਕਰਦਾ ਹਾਂ, ਉੱਥੇ ਇਹਨਾਂ ਦੀਆਂ ਕਦਰਾਂ ਕੀਮਤਾਂ ਹਿਊਮਨ ਰਾਈਟਸ ਲਈ ਉਹਨਾਂ ਨੂੰ ਵੀ ਯਾਦ ਕਰਦਾ ਹਾਂ। ਜਿਹੜੀ ਉਹਨੇ ਗੱਲ ਪੰਜਾਬੀਆਂ ਬਾਰੇ ਕਹੀ ਹੈ, ਉਹਨੇ ਬੇਸਿਕਲੀ ਇਹ ਗੱਲ ਕਹੀ ਹੈ ਕਿ ਸਾਡਾ ਖਾਣਾ ਪੀਣਾ, ਸਾਡੀ ਬੋਲੀ, ਸਾਡਾ ਪਹਿਰਾਵਾ ਇਹ ਵੱਖਰਾ ਹੈ ਤੇ ਸਿੱਖ ਤੇ ਪੰਜਾਬੀ ਇਹ ਇੱਕ ਵੱਖਰੀ ਨੇਸ਼ਨ ਦਾ ਖਿਤਾਬ ਭਰਪੂਰ ਰੱਖਦੇ ਹਨ। ਜਿੱਥੇ ਮੈਂ ਇਸ ਓਪਰਚੁਨਿਟੀ ਦੇ ਵਿੱਚ ਸਾਰੀ ਦੁਨੀਆ ਨੂੰ ਬੇਨਤੀ ਕਰਦਾ ਹਾਂ ਕਿ ਸਿੱਖਾਂ ਦੀ ਇਸ ਜਸਟਿਸ ਦੀ ਲੜਾਈ ਵਿੱਚ ਸਾਰੀ ਦੁਨੀਆ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਹਰ ਇੱਕ ਬੰਦੇ ਦਾ ਹੱਕ ਹੈ ਕਿ ਉਹ ਖੁਦ ਮੁਖਤਿਆਰੀ ਕਰੇ। ਮੋਦੀ ਦੀ ਜ਼ਾਲਮ ਸਰਕਾਰ ਜੋ ਇਸ ਵੇਲੇ ਘਾਣ ਕੱਢ ਰਹੀ ਹੈ, ਉਹ ਕੋਈ ਲੁਕੀ ਛੁਪੀ ਗੱਲ ਨਹੀਂ ਹੈ। ਤੇ ਇੱਕ ਗੱਲ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਇੱਕ ਸਟੇਟ ਇੱਕ ਨੇਸ਼ਨ ਨਹੀਂ ਹੁੰਦੀ। ਇੱਕ ਸਟੇਟ ਇੱਕ ਨੇਸ਼ਨ ਨਹੀਂ ਹੁੰਦੀ। ਕਈ ਨੇਸ਼ਨਾਂ ਇਕੱਠੀਆਂ ਹੋ ਕੇ ਸਟੇਟ ਬਣਦੀ ਹੈ, ਪਰ ਇਹ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਸ ਹਰੇਕ ਨੇਸ਼ਨ ਦੀ ਪ੍ਰੋਟੈਕਸ਼ਨ ਕੀਤੀ ਜਾਵੇ। ਪਰ ਮੋਦੀ ਸਰਕਾਰ ਇਸ ਗੱਲ ਦੇ ਵਿੱਚ ਫੇਲ ਹੋਈ ਹੈ। ਤੇ ਮੈਂ ਆਪ ਸਕਾਟਲੈਂਡ ਤੋਂ ਹਾਂ ਤੇ ਤੁਹਾਡੀ ਸਟਰਗਲ ਤੇ ਸਾਡੀ ਸਟਰਗਲ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ। ਮੈਨੂੰ 30 ਸਾਲ ਇੰਡੀਆ ਨੇ ਵੀਜ਼ਾ ਨਹੀਂ ਦਿੱਤਾ, ਉਹ ਇੱਕ ਵੱਖਰੀ ਗੱਲ ਹੈ, ਪਰ ਮੇਰੇ ਦੋਸਤ ਹਨ। ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਇਸ ਹਿਊਮਨ ਰਾਈਟਸ ਜਿਹੜੀ ਗੱਲ ਹੋ ਰਹੀ ਹੈ ਉਹਦੇ ਵਿੱਚ ਸਾਥ ਦੇਣ। ਮੈਂ ਬ੍ਰਿਟਿਸ਼ ਸਰਕਾਰ ਨੂੰ ਇਹ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਸਿੱਖਾਂ ਦੇ ਅਹਿਸਾਨ
ਵਰਲਡ ਵਾਰ 1 ਵਰਲਡ ਵਾਰ 2 ਦੇ ਵਿੱਚ ਜੋ ਕੀਤੇ ਹਨ ਉਹਨਾਂ ਨੂੰ ਅੱਖਾਂ ਤੋਂ ਓਲੇ ਨਾ ਕੀਤਾ ਜਾਵੇ। ਸੋ ਇਹ ਮਾਈ ਆਨਰੇਬਲ ਫਰੈਂਡ ਜਾਰਜ ਗੈਲਵੇ ਨੇ ਜੋ ਅੱਜ ਆਪਾਂ ਨੂੰ ਦੱਸਿਆ ਹੈ। ਇਸ ਤੋਂ ਪਹਿਲਾਂ ਰਿਚਰਡ ਰੋਜਰਸ ਦੀ ਸਪੀਚ ਤੁਸੀਂ ਸੁਣੀ ਲਈ ਹੈ। ਉਹ ਇੱਕ ਇੰਟਰਨੈਸ਼ਨਲ ਲਾਇਰ ਹਨ ਜਿਨ੍ਹਾਂ ਨੇ ਕਈ ਮੁਲਕ ਬਣਾਏ ਨੇ ਤੇ ਉਹ ਸਾਡਾ ਵੀ ਇਸ ਲੜਾਈ ਦੇ ਵਿੱਚ ਸਾਥ ਦੇਣਗੇ। ਸੋ ਇਹ ਜਿਹੜੀ ਲੜਾਈ ਅੱਜ ਤੋਂ ਬਾਅਦ ਜਿਹੜੀ ਗਰਾਊਂਡ ਲੈਵਲ ਤੇ ਸੀ ਉਹ ਹੁਣ ਇੰਟਰਨੈਸ਼ਨਲ ਲੈਵਲ ਤੇ ਉਭਾਰ ਹੋਣਾ ਸ਼ੁਰੂ ਹੋ ਗਿਆ ਹੈ। ਸੋ ਜਦ ਇਹ ਸਨ ਜਾਰਜ ਗੈਲਵੇ ਦੀ ਜੋ ਸਾਨੂੰ ਸੰਦੇਸ਼। ਤੇ ਹੁਣ ਮੈਂ ਆਪਣੇ ਸਤਿਕਾਰਯੋਗ ਵੀਰ ਜੀ ਨੂੰ ਕਹਾਂਗਾ ਕੋ ਅਗਲਾ ਪ੍ਰੋਗਰਾਮ ਦੱਸਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਜੋ 84 ਦੀ ਨਸਲ ਕੁਸੀ ਜਿਸ ਤੋਂ ਸਾਡਾ ਕੇਸ ਚੱਲਦਾ ਚੱਲਦਾ ਅੱਜ 1984 ਤੋਂ ਲੈ ਕੇ ਪਹੁੰਚਾਇਆ ਇਸ ਕਾਨੂੰਨੀ ਦੌਰ ਦੇ ਉੱਤੇ ਅੰਤਰਰਾਸ਼ਟਰੀ ਲੈਵਲ ਤੇ। ਮੈਂ ਬੇਨਤੀ ਕਰੂੰਗਾ ਕਿ ਸਾਡੇ ਕੋਲ ਜਗਦੀਸ਼ ਟਾਈਟਲਰ ਦੇ ਮੁੱਖ ਗਵਾਹ ਜਸਬੀਰ ਸਿੰਘ ਜੀ ਜਿਨ੍ਹਾਂ ਦੇ ਆਪਣੇ ਘਰ ਦੇ ਜੀ 26 ਜੀ ਜਿਹੜੇ ਸੀ ਉਸ ਟਾਈਮ ਕਤਲ ਕਰ ਦਿੱਤੇ ਸੀ। ਭਾਈ ਜਸਬੀਰ ਸਿੰਘ ਜੀ ਦਿੱਲੀ ਮੁੱਖ ਗਵਾਹ ਜਗਦੀਸ਼ ਟਾਈਟਲਰ। जिंदाबाद। कोई किसी को राज ना दे, जो ले निज बल से ले। आज लंडन दी धरती दे उपर देशां विदेशां तो ठाठा मारदा है कठ। आओ सब तो पहला गुरु दी बख्शी हुई फतेह दी दात सांझी करिए। कोई भी रसना वांझी ना रहे। वाहेगुरु जी का खालसा, वाहेगुरु जी की फतेह। दास जसबीर सिंह 1984 कतलेआम दा जो दिल्ली नवंबर 1984 देश की हुकूमत ने योजनाबद्ध तरीके दा धर्म नू खत्म करन दा जेड़ा प्लान कीता सी उस कतलेआम दा शिकार जिसने अपने पेंडे ते हंडाया। ज्वाइंट फैमिली दे घर दे 26 जीव उस कतलेआम दी पेट चढ़ाए। पर मैं समझदा कि पूरे देश दे विच जदों एक कतलेआम हो रहा सी उस कतलेआम दे विच 30,000 तो वध मेरे भैन भरा जींदे जी साड़े गए। वो मेरे परिवार दा ही अंग सी। जिस तरह तुसी देख रहे हो कि जिन्हां दे सिर ते पगड़ी सी, मुंह ते दाड़ियां सी, गला टायर पा के जींदे जी साड़े। उस कतलेआम दे विच किंजवे कैंप चौक टीबी हॉस्पिटल दे बाहर जगदीश टाइटलर नूं मैं अपनी अखां नाल देखिया, कन्नां नाल सुनिया। भीड़ नूं भड़कांदे होए कह रहा सी कि मेरा तुहानूं खुला आश्वासन, तुसी वध तो वध सिखां दा कतलेआम करना। उधर उत्तरी दिल्ली देखो सज्जन कुमार दा इलाका, सिखां दी कलोनियां मार मुका दित्तियां। उधर पूर्वी दिल्ली देखो HKL भगत दा इलाका, कलोनियां मार मुका दित्तियां। लेकिन मेरे खुले आश्वासन दे बावजूद भी तुसी मेरे हलके दे अंदर घट सिखां दा कतलेआम कीता। जो मैं देखिया सुनिया, हिंदुस्तान दी सरकार ने 9 कमेटी ते 2 कमीशन बनाए। उन्हां कमिशनां च दास ने एफिडेविट फाइल कीते। उस तो बाद सब तो वड्डा ब्लाक सिखां दा त्रिलोकपुरी 32 ब्लाक 350 तो
ਤਾਰੀਫ ਕਰ ਸਿੱਖਾਂ ਦੇ ਜਿੰਦੇ ਜੀ ਸਾੜੇ ਗਏ ਉਹਦੇ ਵਿੱਚ ਮੇਰੀ ਮਾਦਰਲਾ ਮਾਤਾ ਗੁਰਦੀਪ ਕੌਰ ਜਿਸ ਤਰ੍ਹਾਂ ਬੱਚਾ ਮਾਂ ਦੇ ਗਰਭ ਤੋਂ ਪੈਦਾ ਹੁੰਦਾ ਹੈ ਉਹ ਮੇਰੀ ਮਾਤਾ ਨਗਨ ਅਵਸਥਾ ਦੇ ਵਿੱਚ ਉਹਨਾਂ ਲਾਸ਼ਾਂ ਦੇ ਉੱਪਰ ਫਿਰਦੀ ਰਹੀ ਕਦੇ ਦੇਖਿਆ ਕਿ ਬੇਟੇ ਦੇ ਸਾਹਮਣੇ ਮਾਂ ਦਾ ਨਾਲ ਰੇਪ ਹੋ ਰਿਹਾ ਹੋ ਮਾਂ ਦੇ ਨਾਲ ਬਲਾਤਕਾਰ ਹੋ ਰਿਹਾ ਹੋ ਤੇ ਬੇਟਾ ਬੇਵਸ ਬੇਟੇ ਨੂੰ ਜ਼ਾਲਮਾਂ ਨੇ ਫੜਿਆ ਤੇ ਬੇਟੇ ਦੇ ਸਾਹਮਣੇ ਮਾਂ ਦੇ ਨਾਲ ਉਹ ਦਰਿੰਦੇ ਰੇਪ ਕਰ ਰਹੇ ਹਨ ਤੇ ਬੇਟਾ ਤੜਫਦਾ ਹੈ ਛੋਟਾ ਬੇਟਾ ਪ੍ਰੀਤਮ ਸਿੰਘ ਕਰ ਕੁਛ ਨਹੀਂ ਸਕਦਾ ਪਰ ਮਾਂ ਨੂੰ ਕਹਿੰਦਾ ਮਾਂ ਮੈਨੂੰ ਪਾਣੀ ਪਿਲਾ ਮਾਂ ਮੈਨੂੰ ਪਾਣੀ ਪਿਲਾ ਮਾਂ ਕਿੱਥੋਂ ਪਾਣੀ ਪਿਲਾਏ ਮਾਂ ਤੋਂ ਦਰਿੰਦਿਆਂ ਦਾ ਸ਼ਿਕਾਰ ਹੋ ਰਹੀ ਹੈ ਉਹ ਜ਼ਾਲਮ ਮਾਤਾ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਬੇਟਾ ਜਦੋਂ ਪਾਣੀ ਮੰਗਦਾ ਸੀ ਤੇ ਕਹਿੰਦਾ ਤੇਰਾ ਬੇਟਾ ਪਾਣੀ ਮੰਗਦਾ ਹੈ ਬੇਟੇ ਦੇ ਮੂੰਹ ਦੇ ਵਿੱਚ ਪੈਟਰੋਲ ਪਾਇਆ ਤੇ ਅੱਗ ਦਾ ਫਾਰਾ ਦੇ ਦਿੱਤਾ ਸਾਧ ਸੰਗਤ ਜੀ ਇਹ ਫੈਸਲਾ ਤੁਸੀਂ ਕਰਨਾ ਕਿ ਉਹ ਦੇਸ਼ ਸਾਡਾ ਹੈ ਜਾਂ ਉਸ ਦੇਸ਼ ਵਿੱਚ ਆਪਾਂ ਆਜ਼ਾਦ ਹੈ ਜਦੋਂ ਸਿੱਖ ਦੀ ਗੱਲ ਆਉਂਦੀ ਹੈ ਤੇ ਕਮਿਸ਼ਨ ਬਣ ਜਾਂਦੇ ਕਮੇਟੀਆਂ ਬਣ ਜਾਂਦੀਆਂ 34 ਸਾਲਾਂ ਵਿੱਚ ਸਾਡੇ ਕਾਤਲ ਅੱਜ ਵੀ ਦੰਦਨਾ ਰਹਿਣ ਤੁਸੀਂ ਦੇਖਿਆ ਟਾਈਟਲਰ ਨੇ ਆਪ ਮੰਨਿਆ ਕਿ ਮੈਂ 100 ਸਿੱਖਾਂ ਦਾ ਕਤਲੇਆਮ ਕੀਤਾ ਪਰ ਉਹਦੇ ਵਾਸਤੇ ਕੋਈ ਕਾਨੂੰਨ ਨਹੀਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਉਹਨਾਂ ਦੇ ਜੱਜ ਬਹਿਰੇ ਹੋ ਗਏ ਅੰਨੇ ਹੋ ਗਏ 34 ਸਾਲਾਂ ਵਿੱਚ ਕਿਉਂ ਕਦੇ ਸ਼ੂ ਮੋਟੋ ਐਕਸ਼ਨ ਨਹੀਂ ਲਿੱਤਾ ਲੇਕਿਨ ਜਿਹੜੀ ਕੌਮਾਂ ਗੁਲਾਮ ਹੁੰਦੀਆਂ ਨਾ ਉਹਨਾਂ ਕੌਮਾਂ ਵਾਸਤੇ ਉਸ ਦੇਸ਼ ਦੇ ਵਿੱਚ ਕੋਈ ਇਨਸਾਫ ਨਹੀਂ ਉਹ ਕਹਿੰਦੇ ਨੇ ਕਿ ਦੇਖੋ ਤੁਹਾਡੇ ਗਲਾਂ ਟਾਇਰ ਪਾ ਕੇ ਵੀ ਸਾੜਾਂਗੇ ਤੁਹਾਡੇ ਧੀਆਂ ਭੈਣਾਂ ਦੀ ਇੱਜ਼ਤਾਂ ਵੀ ਲੁੱਟਾਂਗੇ ਲੇਕਿਨ ਅਗਰ ਇਨਸਾਫ ਦੀ ਗੱਲ ਕਰੋਗੇ ਤੇ ਭੁੱਲ ਜਾਓ ਤੇ ਅੱਜ ਇਹ ਠਾਠਾ ਮਾਰਦਾ ਕੱਟ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦਿੰਦਾ ਤੇ ਨਾਲ ਗੁਜ਼ਾਰਿਸ਼ ਕਰਦਾ ਕਿ ਇਹ ਆਵਾਜ਼ ਘਰ ਘਰ ਤੱਕ ਪਹੁੰਚਾ ਕੇ 2020 ਜਿਹੜਾ ਗੈਰ ਸਰਕਾਰੀ ਰੈਫਰੈਂਡਮ ਹੋ ਰਿਹਾ ਹੈ ਆਪਾਂ ਆਪਣੀ ਆਜ਼ਾਦੀ ਦਾ ਨਿੱਘ ਮਾਣੀਏ ਆਪਣੀ ਕੌਮ ਗੁਰਪੀਰਾਂ ਦੀ ਧਰਤੀ ਪੰਜਾਬ ਨੂੰ ਆਜ਼ਾਦ ਕਰਾ ਕੇ ਉਹਨਾਂ ਜ਼ਾਲਮ ਹਕੂਮਤ ਤੋਂ ਆਪਾਂ ਆਪਣੇ ਧਰਮ ਨੂੰ ਸੇਫ ਰੱਖੀਏ ਇੰਨਾ ਹੀ ਕੁਝ ਬੋਲਦਾ ਹੋਇਆ ਦਾਸ ਘੱਟ ਵੱਧ ਬੋਲ ਗਿਆ ਮਾਫੀ ਚਾਹੁੰਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜੇ ਸਿੰਘ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਉਹਨਾਂ ਦੇ ਕੰਨਾਂ ਵਿੱਚ ਆਵਾਜ਼ ਤਰਲਿਆਂ ਮਿੰਤਾਂ ਦੀ ਨਹੀਂ ਪਹੁੰਚੀ ਆ ਤੁਹਾਡੇ ਸਾਧਾਰਨ ਨੇ ਮੈਂ ਬੇਨਤੀ ਕਰੂੰਗਾ ਕਿ ਸਾਡੇ ਅਗਲੇ ਬੁਲਾਰੇ ਮਿਸਟਰ ਐਂਡਰਿਊ ਇਨਿਓਜੀ ਇਹ ਜੋ ਹਨ ਘੱਟ ਗਿਣਤੀਆਂ ਤੇ ਕੌਮਾਂ ਦੇ ਹੱਕਾਂ ਵਿੱਚ ਅੰਤਰਰਾਸ਼ਟਰੀ ਕਾਨੂੰਨ ਤੇ ਲੜਦੇ ਨੇ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆਉਣਗੇ I invite to Mr. Andrew Inuzi come to the stage and share please minority to about referendum 2020 please. Thank you. Thank you very much. Tough act to follow. Tough act to follow. Good afternoon, everyone. I'm Andy Iannuzzi, an international human rights lawyer. I'm very pleased to be here today. As mentioned earlier by my colleague Richard Rogers, there are two general scenarios for a people wishing to exercise its right to self-determination. So in that regard, I'm going to give you a little bit of a boring lawyer's talk to briefly discuss two cases that illustrate those two routes. But before I start, I'd like to emphasize that today, I'm not here to advocate for independence. Not yet. That will be a political matter best taken up following your referendum in 2020. Today, I'd simply like to provide some useful context with respect to your right to self-determination based on precedent. So first up, the case of East Timor. East Timor was a Portuguese colony for centuries until it declared independence in 1975. Immediately afterwards, the country was invaded by Indonesia. A 24-year occupation followed.
and some 200,000 people were killed by the Indonesian forces. A 1991 massacre led to an international solidarity movement, and in 1999, with UN and Portuguese support, East Timor voted to end the occupation in a popular referendum. Elections were held in 2001, and in 2002, the Democratic Republic of Timor-Leste became Asia's youngest sovereign state. So, no doubt, you will recognize some similarities to your own case. Colonial domination with limited territorial integrity, a subsequent occupation characterized by acts of violence aimed at the denial of internal self-determination, broken promises of self-government and autonomy. In a nutshell, subjugation by a colonial power was replaced with domination and exploitation by an occupying power. Accordingly, the people of East Timor, having been occupied and thus subjugated, were entitled to exercise external self-determination. Next up, Kosovo. Populated by mostly ethnic Albanians, Kosovo was for many years a partially autonomous province in Serbia. But ethnic and nationalist tensions in the late 1980s eventually led to the end of that autonomy. Following a declaration of independence in 1990, Serbian forces responded with a campaign of ethnic cleansing. That triggered a NATO military intervention in 1999, forcing the Serbs to withdraw from Kosovar territory. The UN Security Council responded with a transitional administration and a political process to resolve the issue. Kosovo declared its independence in 2008, and with the backing of the US and many EU nations. Importantly, and very importantly for your cause, that declaration was upheld by the International Court of Justice in 2010. And since that time, Kosovo has been recognized by more than 100 nations as an independent state. Again, I'm sure you'll recognize certain similarities to your own case: the gradual destruction of territorial integrity and national identity, systematic acts of violence, restrictions of rights, discrimination by state actors, and the blockage of any meaningful exercise of internal discrimination. Therefore, because Serbia oppressed the people of Kosovo and blocked their efforts at internal autonomy, that entitled the Kosovar people to exercise external self-determination. So where does this leave you? Both of these cases present a number of lessons that will be relevant to your situation. First of all, the need for a measured approach to self-determination, clearly in line with the principles set out under international law by the International Court of Justice. Secondly, the need for international support, in particular from the UN, regional groups, and other allies. Third, the need for an awareness and preparation for the political and economic hurdles to come. And finally, and crucially, the need for a peaceful transition backed by a solid legal and popular foundation. That, of course, is one of the key goals of Referendum 2020. So with that in mind, I'll leave you. I wish you all the best. And as Mr. Nehru originally promised so many years ago, I hope you one day experience the glow of freedom. All the best. Yes, Mr. Andrew Januzzi, thank you. ਹੁਣ ਸਾਡੇ ਅਗਲੇ ਬੁਲਾਰੇ ਹੈਗੇ ਨੇ ਮਿਸਟਰ ਜੈਮੀ ਬਾਟਨ, ਜੋ ਕਿ ਅੰਤਰਰਾਸ਼ਟਰੀ ਕਾਨੂੰਨ ਦੇ ਵਿੱਚ ਖੁਦ ਮੁਖਤਿਆਰੀ ਦੇ ਆਪਣੇ ਸਪੈਸ਼ਲਿਟੀ ਦੇ ਵਿੱਚ ਉਹ ਆਪਣੇ ਕੰਮ ਕਰਦੇ ਨੇ ਅੰਤਰਰਾਸ਼ਟਰੀ ਤੌਰ ਦੇ ਉੱਤੇ। ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਮਿਸਟਰ ਜੈਮੀ ਬਾਟਨ, I humbly request you, Mr. Jamie Burton, come to on the stage and address to our pupils on the referendum, 2020 referendum. Thank you very much. Thank you everyone today for agreeing to hear us speak. Just like Richard and Andrew before me, I'm a human rights lawyer. I'm not a specialist on Sikh independence, but what I hope to do today is give you some information and help you better understand your legal rights as human beings and citizens of the world. Richard has already explained that it's his opinion that the Sikh people have a strong legal claim to succeed
on the grounds that their right to self-determination cannot otherwise be realised. Andrew has just demonstrated now that a historical precedent exists. In circumstances similar to those facing the Sikhs today, the peoples of East Timor and Kosovo asserted and won their right to live freely in their own independent country and control their political and economic destiny as a result. So, Sikhs for Justice, how do people go about realising their right to self-determination? What legal steps are available to peoples whose right to self-determination is frustrated by a parent state? Sikhs for Justice, since 1991 there have been 54 independence referenda around the world. Exactly half of those were conducted with the explicit consent of the parent state. Of the 27 referenda conducted without the permission of the parent state, 20 of those were in the former and undemocratic states of the Soviet Union or Yugoslavia. Sikhs for Justice, since the turn of the century, France, the Netherlands, New Zealand, the United States, Denmark, and the United Kingdom, amongst others, have allowed referendum to take place in their own borders or territories. Indeed, there shall be 3 more consensual referenda before the end of next year. The trend is therefore absolutely clear. Parent states are increasingly recognising the democratic imperative of allowing an independence referendum to take place consensually where there is a clear demand for one to take place. This should not be a surprise. What justification can a democracy possibly have to refuse its people the right to decide such a fundamental question about their own destiny? Certainly, international law provides no principled basis for such a refusal. Simply put, international law contains no general prohibition on independence referenda or other democratic expressions of the desire for self-determination by a peoples. Again, this should be no surprise. Both the 1966 UN Covenants on Human Rights recognize without reservation the right to self-determination of people. This human right is incapable of effective realization if peoples are prevented from effectively expressing their political will. But don't take my word for it. It is the opinion of the UN's International Court of Justice that international law contains no prohibition on the right to conduct independence referenda. And we know this because of the International Court of Justice's opinion about Kosovo that Andrew just mentioned a moment ago. There are 3 things about that opinion that you should know. The first is the court recognized that it is not only in the post-colonial context that a declaration of independence will be lawful. Indeed, a declaration of independence will in most cases be lawful unless a specific UN Security Council resolution has forbidden it. Second, the legal requirement to respect the territorial integrity of states is confined to relationships between states and not peoples. Therefore, in particular, there was nothing inconsistent about the Kosovan people's recognition of the state of Serbia and their claim to secede from it. Third, of particular relevance to today, if it is not contrary to international law for people to declare themselves independent, then it stands to reason that measures designed to establish whether the people wish to declare themselves independent must also be lawful. Therefore, an independence referendum will be lawful in international law unless specifically prohibited by a UN Security Council resolution. Indeed, the holding of a referendum will enhance the legitimacy of any declaration of independence that follows it. So, Sikhs for Justice, international law is not an obstacle to the 2020 referendum. Needless to say, however, in order to retain the stamp of international legality, a referendum must be conducted to the highest standards of transparency and fairness. Those on all sides of the debate have a serious responsibility to ensure the result of a referendum is legitimate and honest. Therefore, the rules which govern what questions are to be asked, how campaigning is to be conducted, how votes are to be cast and counted, and how the result is to be determined must all be scrupulously adhered to and observed.
Otherwise, the very philosophical basis for the right to self-determination is lost. Those who demand their democratic right to self-determination must honour the very essence of democracy, the right of everyone to freely express their own political choices. Sikhs for Justice, you know that a parent state's refusal to allow an independence referendum is often based, or said to be based, on their concern that the vote will inevitably be tainted by bad faith, fraud, or gerrymandering. Of course, credible concerns must always be investigated, but the proper response to such concerns is not to forbid the people the right to decide their own future, but to engage in honest and open dialogue and negotiation with the respective stakeholders, involving the international community if necessary, so as to ensure a legitimate referendum takes place and the result can be respected by all parties. To this end, the Supreme Court of Canada, when evaluating Quebec's 1995 referendum, highlighted the duty of the parent state to negotiate with sub-states if its people clearly express a desire to vote on their independence. Therefore, whether this duty is breached, a parent state's refusal to permit or acknowledge the result of a referendum will not necessarily mean the international community follows suit. The more unreasonable the parent state's refusal, the more likely the refusal will be ignored by the rest of the world. Ultimately, Sikhs for Justice, it is the perceived legitimacy of a claim to independence that will determine whether or not it is successful. Obviously, this includes a political dimension, and I'm unqualified to speak to that. However, if there is a clear political mandate for a referendum in the Punjab, then I beg you, in order to encourage the international community to recognise it, I urge you to ground your claims squarely within the framework of the law and strive at all times to respect and adhere to the law. That way, Sikhs for Justice is the only way that lies true justice for the Sikhs. Thank you. Referendum 2020. Referendum 2020. ਇਹ ਸਨ ਸਾਡੇ ਬੁਲਾਰੇ ਜਿਹੜੇ ਖੁਦ ਮੁਖਤਿਆਰੀ ਦੇ ਉੱਤੇ ਅੰਤਰਰਾਸ਼ਟਰੀ ਕਾਨੂੰਨ ਦੇ ਵਿੱਚ ਕੰਮ ਕਰਦੇ ਨੇ। ਹੁਣ ਮੈਂ ਬੇਨਤੀ ਕਰੂੰਗਾ ਕਿ ਸਾਡੇ ਜੰਗ ਸਾਡੇ ਕੋਆਰਡੀਨੇਟਰ ਐਸਐਫਜੇ ਦੇ ਜੋ ਅਮਰੀਕਾ ਤੋਂ ਆਏ ਹੋਏ ਨੇ ਵਿਕਰਮਜੀਤ ਸਿੰਘ ਜੀ ਸ਼ਿਕਾਗੋ ਤੋਂ, ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। वाहेगुरु जी का खालसा, वाहेगुरु जी की फतेह। खालसा जी, इतिहास गवाह है, जदों भी पंजाब दी आजादी दी लहर शुरू हुंदी है तां सब तो पहला पंजाबी कौम चों कलगीधर पिता साहिब श्री गुरु गोबिंद सिंह पातशाह दे खालसे दा हुंदा है। गुरुद्वारियां दी आजादी दे मोर्चे होण, विदेशां दी धरती तो चले आजादी दे परवाने, गदरी बाबे होण, पंजाबी बोली नूं लैके लगन वाले पंजाबी सूबे दे मोर्चे होण, आनंदपुर दे मते दा सूबा होवे ते चाहे पंजाब दे पानियां दे मारे हक्कां दा मोर्चा होवे, भारती सरकार द्वारा उस दियां फौजां पुलिस द्वारा कीते घल्लूकारे होण ते सालां बद्धी नौजवानां दा शिकार खेडण तो बाद थक टुट के अपनी हार नूं कबूलदे होए झूठे लोकतंत्र मुल्क होण दा ढोंग रचाउणा, सारी दी सारी कौम नूं अतवादी गरदारन दी कोशिश करना। खालसा जी, साडे सूरबीर योद्धियां ने हुकूमत दा डट के मुकाबला कीता सी, शहीदियां दे के उस झूठे लोकतंत्र दा भांडा सारी दुनिया दे सामने अज तुहाडे सहयोग नाल टुट चुका है। 2014 विच
रेफरेंडम 2020 की शुरुआत की गई सी, कॉन्फ्रेंस हुई, पटीशन पाई गई, डोर टू डोर जाके इस मुहिम नू असी इस मुकाम ते ले आया कि अज लंडन विच खड़ के असी लंडन ऐलाननामा रेफरेंडम 2020 का कीता है। अज जो प्रण असी कीता है ते कानूनां नू जानिया है, हुण जो तुहाडा फर्ज बनता है आओ उस नू पहचानिए। जिस तरह बाकी सारी दुनिया दे कोले हक है कि वो अपना ते अपनियां आउण वालियां नस्लां दा भविख निश्चित कर सकते ने, उस तरह खालसा जी तुहाडे कोले हक है कि वोट दे नाल तुसी अपना मुल्क बना के अपने बच्चों दा भविख सुरक्षित कर सकते हो। एक गल अपने मना विच धार लो, आजादी ही इको एक हल है। पंजाब दी आजादी दी मुहिम दा आगाज गैर सरकारी रेफरेंडम 2020 राही होना है, जिथे साडे कोल अज प्रचार दे साधन हन, उन्हां नूं वरतन दा ढंग है। उन्हां राही असीं अपने परिवारां नूं इह दसना है कि रेफरेंडम एक शांतमय ते कानूनी मुहिम है। नाल दी नाल बाकी पंजाबी कौम नूं इस विच शामिल करके पंजाब नूं आजाद करवाना है। नौजवानों, साडा मसला सिर्फ आजादी है ते तुहाडी एकजुटता दा हल है। अज तो बाद तुसी आजादी रेफरेंडम दी मुहिम खुद बनना है। प्रचार करो ते सारी दुनिया नूं अपनी खुद मुख्तियारी दे हक तो जानू करवाओ। रोज करेगा, रोज करेगा, रोज करेगा। खालिस्तान, खालिस्तान। वाहिगुरु जी का खालसा, वाहिगुरु जी की फतेह। सत श्री अकाल। ਇਹ ਸਨ ਸਾਡੇ ਬਿਕਰਮਜੀਤ ਸਿੰਘ ਜੀ ਅਮਰੀਕਾ ਤੋਂ, ਜਿਨ੍ਹਾਂ ਨੇ ਆਪ ਜੀ ਨਾਲ ਸਾਂਝ ਪਾਈ ਹੈ। ਹੁਣ ਮੈਂ ਬੇਨਤੀ ਕਰੂੰਗਾ ਕਿ ਯੂਕੇ ਤੋਂ ਸਿੱਖ ਫॉर ਜਸਟਿਸ ਦੇ ਵਲੰਟੀਅਰ ਭਾਈ ਸਾਹਿਬ ਭਾਈ ਦੁਪਿੰਦਰਜੀਤ ਸਿੰਘ ਜੀ ਆਪ ਜੀ ਨਾਲ ਵਿਚਾਰ ਦੀ ਸਾਂਝ ਪਾਉਣਗੇ। ਇਸ ਤੋਂ ਪਹਿਲਾਂ ਕਿ ਮੈਂ ਸੰਗਤ ਨੂੰ ਬੇਨਤੀ ਕਰਾਂ ਕਿ ਸਿਰਫ 15 ਕੁ ਮਿੰਟ ਹੋ ਰਹਿ ਗਏ ਨੇ। 15 ਕੁ ਮਿੰਟਾਂ ਤੱਕ ਤਾਂ ਆਪਾਂ ਫਿਰ ਸਮਾਪਤੀ ਦਾ ਆਪਾਂ ਬਿਗਲ ਵਜਾਵਾਂਗੇ। ਸਾਰੇ 15 ਕੁ ਮਿੰਟ ਸੱਜ ਜਾਵੋ, ਉਸ ਤੋਂ ਬਾਅਦ ਫਿਰ ਆਪਾਂ ਸਾਰੇ ਇਕੱਠੇ ਹੋ ਕੇ ਸਮਾਪਤੀ ਫਿਰ ਜਾਵਾਂਗੇ ਜੀ। ਭਾਈ ਸਾਹਿਬ ਭਾਈ ਦੁਪਿੰਦਰਜੀਤ ਸਿੰਘ ਜੀ। गुरु प्यारी साध संगत जीओ, वाहिगुरु जी का खालसा, वाहिगुरु जी की फतेह। जिवें कि आप जी जानते हो, अज साडा इत्थे इकत्तर होने का की मकसद है। भारतीय हुकूमत ने साडे नाल ओ काम कीता जिस दी बदौलत अज सानू इत्थे खड़े हो के अपनी आज़ादी दी मंग करनी पै रही है, अपने आजाद राज घर की गल करनी पै रही है। जिवें कि बाणी का फरमान है, तख्त बहे तख्ते का लायक। अज तख्त दे कौन बैठा है? अज तख्त दे है ओ भारत की जालम हुकूमत जिसने साडा को के शिकार किया। 1.5 लाख सिंह सिंघणियां शहीद किते। कोई भी भारत का ऐसा शहर नहीं छड्डिया जिथे नवंबर दे विच साडा कतलेआम नहीं किया गया। खालसा जी, अज असी इस जगह ते इकत्तर क्यों होए हाँ? सिक्स फॉर जस्टिस ने अपना लंडन ऐलाननामे लई ये जगह क्यों चुनी? जदों कौमां ने
ਆਪਣੇ ਆਉਣ ਵਾਲੇ ਭਵਿੱਖ ਦੇ ਫੈਸਲੇ ਲੈਣੇ ਹੁੰਦੇ ਹਨ, ਆਪਣੀ ਆਜ਼ਾਦੀ ਦੇ ਫੈਸਲੇ ਲੈਣੇ ਹੁੰਦੇ ਹਨ, ਤਾਂ ਉਸ ਵਕਤ ਜਗ੍ਹਾ, ਥਾਂ ਅਤੇ ਸਮੇਂ, ਇਹਨਾਂ ਤਿੰਨੋਂ ਚੀਜ਼ਾਂ ਦਾ ਬੜੀ ਅਹਿਮੀਅਤ ਔਰ ਇਤਿਹਾਸਕ ਕਾਰਨ ਹੁੰਦਾ ਹੈ। ਇਹ ਜਗ੍ਹਾ ਉਹ ਜਗ੍ਹਾ ਹੈ, ਇਹ ਉਹ ਦੇਸ਼ ਹੈ ਜਿਸ ਦੇਸ਼ ਨੇ ਆਪਣੇ ਲੋਕਾਂ ਨੂੰ ਆਜ਼ਾਦੀ ਮਾਣਨ ਦਾ ਪੂਰਾ ਹੱਕ ਦਿੱਤਾ, ਆਪਣੇ ਲੋਕਾਂ ਨੂੰ ਪੂਰੀ ਆਜ਼ਾਦੀ ਦਿੱਤੀ ਕਿ ਆਪਣੇ ਫੈਸਲੇ ਆਪ ਕਰ ਸਕਣ। ਇਸ ਦੇਸ਼ ਦੇ ਵਿੱਚ ਰੀਸੈਂਟਲੀ 2 ਰੈਫਰੈਂਡਮ ਹੋ ਕੇ ਹਟੇ ਹਨ, ਇੱਕ ਸਕਾਟਲੈਂਡ ਦਾ ਰੈਫਰੈਂਡਮ ਔਰ ਦੂਸਰਾ ਬ੍ਰੈਗਜ਼ਿਟ ਦਾ ਰੈਫਰੈਂਡਮ। ਇਹ ਉਹ ਦੇਸ਼ ਹੈ ਜਿਸ ਨੂੰ ਮਦਰ ਆਫ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ। ਇਹਨਾਂ ਦੇਸ਼ਾਂ ਦੀ ਡੈਮੋਕ੍ਰੇਸੀ ਸਾਰੀ ਦੁਨੀਆ ਵਿੱਚ ਜਾਣੀ ਜਾਂਦੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਸਾਡਾ ਜਿਸ ਭਾਰਤੀ ਹਕੂਮਤ ਨੇ ਪੂਰਾ ਜ਼ੋਰ ਲਾਇਆ, 3 ਡਿਮਾਂਸ਼ੇ ਜਾਰੀ ਕੀਤੇ ਇਸ ਲੰਡਨ ਐਲਾਨਨਾਮੇ ਨੂੰ ਰੋਕਣ ਲਈ, ਇਹੀ ਕਾਰਨ ਹੈ। ਇਹਨਾਂ ਲੋਕਾਂ ਨੇ ਆਜ਼ਾਦੀ ਦੀ ਆਵਾਜ਼ ਕਦੇ ਵੀ ਬੰਦ ਨਹੀਂ ਕੀਤੀ। ਔਰ ਇਸ ਦਾ ਇੱਕ ਹੋਰ ਵੀ ਇਤਿਹਾਸਕ ਕਾਰਨ ਹੈ ਜੋ ਕਿ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਜੁੜਿਆ ਹੈ। ਯਾਦ ਕਰੋ ਉਹ ਸਮਾਂ 1849 ਦਾ, ਜਿਸ ਸਮੇਂ ਕਦੇ ਤੁਹਾਡਾ ਵੀ ਰਾਜ ਹੋਇਆ ਕਰਦਾ ਸੀ, ਤੁਹਾਡੇ ਥੱਲੇ ਵੀ ਤਖਤ ਸੀ, ਤੁਸੀਂ ਆਪਣੀਆਂ ਕੌਮ ਦੇ ਫੈਸਲੇ ਆਪ ਲੈਂਦੇ ਸੀ। ਔਰ ਅੱਜ ਜਿਸ ਦੇਸ਼ ਵਿੱਚ ਅਸੀਂ ਖੜੇ ਹਾਂ, ਇਸ ਦੇਸ਼ ਦੀ ਹਕੂਮਤ ਨੇ 1947 ਦੇ ਵਿੱਚ ਸਾਡਾ ਰਾਜ ਇਸ ਭਾਰਤੀ ਜ਼ਾਲਮ ਹਕੂਮਤ ਦੇ ਹਵਾਲੇ ਕਰ ਦਿੱਤਾ ਔਰ ਮਹਾਰਾਜਾ ਕੰਵਰ ਦਲੀਪ ਸਿੰਘ ਜੋ ਕਿ ਉਸ ਰਾਜ ਦਾ ਵਾਰਿਸ ਸੀ, ਉਸ ਨੂੰ ਉਸ ਦਾ ਰਾਜ ਵਾਪਸ ਨਹੀਂ ਕੀਤਾ। ਔਰ ਇਸ ਹਕੂਮਤ ਨੇ, ਭਾਰਤੀ ਹਕੂਮਤ ਨੇ ਇਹ ਸਾਬਤ ਕਰ ਦਿੱਤਾ ਕਿ ਇਹ ਕਦੇ ਵੀ ਘੱਟ ਗਿਣਤੀਆਂ ਦੇ ਨਾਲ ਇਨਸਾਫ ਨਹੀਂ ਕਰਦੀ। ਔਰ ਇਸ ਲਈ 1849 ਦੇ ਵਿੱਚ ਸਾਡਾ ਖੁੱਸਿਆ ਹੋਇਆ ਰਾਜ ਅਸੀਂ ਅੱਜ ਇਸ ਜਗ੍ਹਾ ਤੋਂ, ਲੰਡਨ ਤੋਂ, ਇਸੇ ਲਈ ਐਲਾਨਨਾਮਾ ਕਰਨ ਦਾ ਜਗ੍ਹਾ ਚੁਣੀ ਕਿ ਅਸੀਂ ਇਸ ਦੇਸ਼ ਨੂੰ ਵੀ ਦੱਸਣਾ ਚਾਹੁੰਦੇ ਹਾਂ ਔਰ ਉਸ ਦੇਸ਼ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਪਣਾ ਖੁੱਸਿਆ ਹੋਇਆ ਰਾਜ ਭਾਗ ਵਾਪਸ ਲਏ ਤੋਂ ਬਗੈਰ ਪਿੱਛੇ ਨਹੀਂ ਹਟਾਂਗੇ। ਔਰ ਅੱਜ ਦਾ ਲੰਡਨ ਦਾ ਐਲਾਨਨਾਮਾ ਉਸ ਆਜ਼ਾਦੀ ਵੱਲ ਵਧਦੇ ਹੋਏ ਕਦਮਾਂ ਦੇ ਵਿੱਚੋਂ ਇੱਕ ਅਹਿਮ ਕਦਮ ਸਾਬਤ ਹੋਏਗਾ ਔਰ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਰਾਹ ਹੋਰ ਵੀ ਸਕਾਲਾ ਹੋਏਗਾ। आओ मैं आप सारिਆਂ ਨੂੰ ਬੇਨਤੀ ਕਰਦਾ ਹਾਂ, ਮਾਈਆਂ, ਭੈਣਾਂ, ਬੀਬੀਆਂ, ਬਜ਼ੁਰਗ, ਬੱਚੇ, ਅਸੀਂ ਆਉਣ ਵਾਲੇ 2020 ਦੇ ਵਿੱਚ ਨਵੰਬਰ ਵਿੱਚ ਜੋ ਰੈਫਰੈਂਡਮ ਹੋ ਰਿਹਾ ਹੈ ਉਸ ਦਾ ਪਾਰਟ ਬਣੀਏ ਔਰ ਆਪਣੀ ਕੌਮੀ ਆਜ਼ਾਦ ਰਾਜ ਭਾਗ ਦੇ ਲਈ ਆਪਣਾ ਯੋਗਦਾਨ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਦਪਿੰਦਰਜੀਤ ਸਿੰਘ ਜੀ, ਵਲੰਟੀਅਰ ਆਫ ਸਿੱਖਸ ਫॉर ਜਸਟਿਸ ਯੂਕੇ। ਮੈਂ ਬੇਨਤੀ ਕਰੂੰਗਾ ਕਿ ਸਾਡੇ ਵੀਰ ਸਾਬੀ ਸਿੰਘ ਜੀ ਕੈਲੀਫੋਰਨੀਆ ਤੋਂ ਆਏ ਹੋਏ ਨੇ, ਜਿਨ੍ਹਾਂ ਨੂੰ ਪਿਛਲੇ 7 ਸਾਲ ਦੇ ਵਿੱਚ ਉਸ ਪੰਜਾਬ ਦੀ ਹਕੂਮਤ ਨੇ ਬਾਰ-ਬਾਰ ਟੈਲੀਵਿਜ਼ਨਾਂ ਉੱਤੇ, ਆਪਣੇ ਮੀਡੀਆ ਉੱਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕ੍ਰਿਮੀਨਲ ਨੇ, ਇਹ ਥ੍ਰੈਟ ਕਰਦੇ ਨੇ, ਲੇਕਿਨ ਆਪ ਦੇ ਸਾਹਮਣੇ ਸਨਮੁਖ ਦੱਸਣਗੇ ਕਿ ਉਹ ਸਾਡੇ ਨਾਲ ਕਾਨੂੰਨ ਦੇ ਵਿੱਚ ਚੱਲ ਕੇ ਆਪਣੇ ਆਪ ਨੂੰ ਸਮਰਪਿਤ ਕਰ ਚੁੱਕੇ ਨੇ ਇਸ ਆਜ਼ਾਦੀ ਦੇ ਜਹਾਦ ਨੂੰ। ਭਾਈ ਸਾਹਿਬ, ਭਾਈ ਸਾਬੀ ਸਿੰਘ ਜੀ। ਸਤਿ ਸ੍ਰੀ ਅਕਾਲ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਪੰਜਾਬੀਓ, ਮੇਰੀਓ ਭੈਣੋ, ਮੇਰੇ ਵੀਰੋ, ਮਤਾਮੋ, ਸਾਡੇ ਬਜ਼ੁਰਗੋ, ਆਪਣੇ ਵੀਰ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
जिन्ने भी बुलारे मेरे तो पहला बोल के गए आ वो तुहानू दस चुके आ भी इंडिया की संघी ते किद्दां गूठा देना सी नवंबर 2020 दे विच। मैं उस पासे तुहानू नहीं लैके जावांगा। सब तो पहला मैं तुहाडा धन्नवाद करदिआं। दास USA कैलीफोर्निया तो इत्थे आउण नूं वीक होई सी, सानू पता नहीं सी इत्थे दे माहौल बारे, संगत बड़ी सी, अपने वीर बड़े सी, पर जदों इत्थे आके असीं देखिया ते साडी छाती फुल के दुगनी हो गई। तुहाडे इकट्ठ ना आ जड़ियां मेरियां भैणां मेरे मोहरे मेरियां बच्चियां बैठियां, ये देख के साडा इदां सानू लगा कि मैं तुहानू अपने जिहड़े फीलिंग है वो एक्सप्रैस नहीं कर सकता। खालसा जी दास नू इन्हां नाल जुड़िया ना सेवा करदिआं नू 7-8 साल होए आ। ये जिंदगी च पहला इहो जिहा मौका जदों असीं इधरले पासे खड़े आ, जदों तुहाडा जाहो जलाल इधरले पासे खड़ा और भारत माता दे सपूत 20-25 पिछले पासे खड़े आ। नहीं तो हमेशा अपसाइड डाउन होंदी सी। ये सानू चढ़ाउंदे सी, दास कल्ला जा जाके भी इन्हां दा विरोध करदा रहा, प्रोटेस्ट करदा रहा। ये मेरियां भैणां मेरे वीरां तुहाडे इकट्ठ दे करके अज अपसाइड डाउन होई आ खालसा जी। कोई बहुता समा दूर नहीं, जेडे दरबारी वो दरबारी रहणगे। आ मेरियां भैणां राणियां, आ मेरे वीर राजे ही रहणगे, ये दरबारी दरबारी रहणगे। खैर मैं अपने मुद्दे वाल नूं आवां। नौजवान वीरो मेरियो भैणों जिन्होंने अज मैं संबोधन करना, मेरे बजुर्गो मेरियो मुतामो, जेकर तां तुसीं सानू भी उन्हां पोलीटिकल पार्टियां वांग समझदे हैं कि एक बारी हड़ आया मुड़ के ठंडे हो जावांगे, ये गल अपने दिल चों कढ दिओ। जे तां पोलीटिकल पार्टियां दा खैड़ा छड्ड के तुहानू लगदा भी तुहानू ओह खुशहाल राज, ओह महाराजा रणजीत सिंह वाला राज चाहीदा, तां तुहाडी एक वोट दा साथ चाहीदा वीरो। मसीं तुहाडे तों कोई किसी तरह का हथियारबंद संघर्ष नहीं मंगते। असीं ये नहीं चाहते कि मामा दे पुत जाके अपनियां कुर्बानियां देण, मेरियां भैणां बिलकण, मेरियां मामा बिलकण, असीं ये कदे नहीं चाहांगे। जो पास्ट होया बहुत वधिया होया, जो हुण असीं कर रहे हां हुण सिर्फ इक्को ही तरीका आ, तकनीकी वे दे नाल, कानूनी तरीके दे नाल, डेमोक्रेसी दे तरीके नाल असीं तुहानू तुहाडा राज वापस लैके देवांगे। जिन्ने क इत्थे वीर आए आ सारे आजादी पसंद आ वीरो, तुसीं प्रूफ देता तुसीं आजादी पसंद हो। ਜਿਹੜੇ ਕਿਸੇ ਕਾਰ नहीं आ सके वो घर च बह के सुनते होणगे। 109 देशों के प्रोग्राम चलन दिया। मैं उन्होंने वीरां मोरे रिक्वेस्ट करदा ਜਿਹੜੇ ਕਹਿੰਦੇ हाऊ परे सानू की वीरो, जे तो रोज रोज नशे ना मरना, जे तो रोज रोज करजे थले आके खुदकुशियां करनियां, वो तुहाडी मर्जी आ। जे मैं रणजीत सिंह दा राज वापस लेना फिर तुहानू सारियां पोलीटिकल पार्टियां छड्ड के रेफरेंडम का साथ देना पैना। आ मुट्ठी पर इन्हां नूं मुट्ठी भर कहंदे आ, जिहड़ा पंजाब दा सत्ता दे नशे दे विच बैठा इन्हां नूं मुट्ठी भर कहंदा। अज नींद नहीं आउणी मित्रा तैनूं रात नूं, तैनूं मैं इन्नी गल कहना ना मोदी नूं आउणी आ ते ना तैनूं आउणी आ मुट्ठी भर तेरे सामने बैठे आ। गुलामी फील कर लो मित्रो, गुलामी घर नूं एक लैके जाना आए आ। कट्ठ इन्ना मींह दे विच भी बैठा, घर नूं इह लैके जाना कि मैं गुलाम आ, मैं हाऊ परे वाला काम नहीं करना। जदों मानसिक गुलामी तुहाडी समझ दे विच आ गई, दुनिया की ताकत ये मोदी ते अमरिंदर तक की दुनिया की कोई ताकत भी तुहानू रोक नहीं सकूगी याद होने तो। किड्डे किड्डे येरे आ मेरे वीरां दे गैंगवारां। वीरो असीं गैंगवारां नहीं करनियां, अपने असली दुश्मन पछाणो। तुहाडी बहुत लोड़ आ सानू, असीं गैंगवारां नहीं करनियां, असीं गैंगवारां च मशहूरियां नहीं लैणियां। जिद्दण असली दुश्मन समझ लग गए फिर मुल्खां नाल पंगे होने आ, फिर अपने यारां दोस्तां नाल पंगे नहीं होने, फिर मुल्खां नाल पंगे होने आ। पंजाब राज आजाद कराउणा, पंजाब राज आजाद कराउणा मेरे वीरो। उत्थे हिंदू भी, उत्थे मुस्लिम भी, उत्थे ईसाई भी, उत्थे दलित भी मेरे वीर होणगे। ਜਿਹੜੇ ਮਨਾਂ 'ਚ ਭੁਲੇਖੇ ਪਾਏ ਗਏ कि ਜਦੋਂ बन गया खालसा राज आजाद पंजाब उत्थे सिर्फ सिंह बसूगा, तो फिर साडे ते तालेबानां 'ਚ बहुता फर्क नहीं रहना। ये सिख दा फर्ज आ,
ਨਾ ਜ਼ੁਲਮ ਕਰਨਾ, ਨਾ ਜ਼ੁਲਮ ਦੇਖ ਕੇ ਉਹਨੂੰ ਚੁੱਪ ਰਹਿਣਾ, ਨਾ ਜ਼ੁਲਮ ਸਹਿਣਾ। ਇਹ ਉਹੋ ਹੀ ਕਨਸੈਪਟ ਚੱਲੂਗਾ, ਇਹ ਉਹੋ ਹੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਾਪਸ ਲੈ ਕੇ ਆਵਾਂਗੇ, ਜਿੱਥੇ 49 ਸਾਲ ਦੇ ਰਾਜ ਦੇ ਵਿੱਚ ਕੋਈ ਫਾਂਸੀ ਨਹੀਂ, ਕੋਈ ਕਾਲ ਨਹੀਂ, ਕੋਈ ਸੋਕਾ ਨਹੀਂ। ਅਸੀਂ ਉਸ ਰਾਜ ਦੀ, ਉਸ ਕਨਸੈਪਟ ਦੀ ਗੱਲ ਕਰਦੇ ਹਾਂ। ਇਹ ਸਾਰੇ ਮੇਰੇ ਵੀਰ ਨੇ, ਕੱਲੇ ਸਿੱਖਾਂ ਲਈ ਨਹੀਂ, ਕੱਲੇ ਪੰਜਾਬੀਆਂ ਲਈ ਨਹੀਂ ਅਸੀਂ ਲੜ ਰਹੇ। ਜੇ ਅੱਜ 7-7 ਸਾਲ ਦੀਆਂ ਬੱਚੀਆਂ ਨਾਲ, ਬਲੂੰਗੜੀਆਂ ਨਾਲ ਰੇਪ ਹੋਣ ਡਿਆ, ਉਹ ਇਹ ਨਹੀਂ ਦੇਖ ਕੇ ਹੋਣ ਡਿਆ ਕਿ ਸਿੱਖ ਦੀ ਆ, ਉਹ ਦੇਖਦੇ ਨਹੀਂ ਕਿ ਮੁਸਲਮ ਦੀ ਆ ਜਾਂ ਹਿੰਦੂ ਦੀ ਆ। ਇੱਕ ਹਿੰਦੂ ਵੀਰ ਮੇਰਾ ਹੱਥ ਖੜਾ ਕਰਕੇ ਦੱਸ ਦਵੇ ਕਿ ਮੈਂ ਉਸ ਪੰਜਾਬ ਰਾਜ ਦੇ ਵਿੱਚ ਖੁਸ਼ ਹਾਂ। ਮੈਨੂੰ ਸਾਰਿਆਂ ਦਾ ਸਾਥ ਚਾਹੀਦਾ। ਮੇਰੀਆਂ ਬੱਚੀਆਂ, ਇੱਕ ਵੀ ਮੇਰੀ ਬੱਚੀ ਹੱਥ ਖੜੀ ਕਰਕੇ ਕਹਿ ਦੇਵੇ ਕਿ ਮੈਂ ਰਾਤ ਨੂੰ 7 ਵਜੇ ਤੋਂ ਬਾਹਰ ਬਾਜ਼ਾਰ ਦੇ ਵਿੱਚ ਕੱਲੀ ਜਾ ਸਕਦੀ ਹਾਂ। ਉਹ ਬੱਚੀ ਕੱਲੀ ਮੇਰੀ ਨਹੀਂ, ਸਿੱਖ ਦੀ ਨਹੀਂ, ਉਹ ਬੱਚੀ ਹਿੰਦੂ ਦੀ ਆ, ਉਹ ਬੱਚੀ ਮੁਸਲਮ ਦੀ ਆ, ਉਹ ਬੱਚੀ ਮੇਰੇ ਦਲਿਤ ਵੀਰ ਦੀ ਆ। ਇਹ ਗੱਲ ਖਾਨੇ ਪਾਉਣੀ ਪੈਣੀ ਖਾਲਸਾ ਜੀ। ਸੋ ਇੰਨੀਆਂ ਕੁ ਬੇਨਤੀਆਂ ਦੱਸਦੀਆਂ, ਟਾਈਮ ਥੋੜਾ, ਪਰ ਸੰਗਤ ਜੀ ਇਹ ਜਗ੍ਹਾ ਅੱਜ ਇਤਿਹਾਸਕ ਬਣ ਗਈ ਆ। ਮੇਰਾ ਬਸ ਚੱਲੇ, ਮੈਂ ਤੁਹਾਡੇ ਪੈਰਾਂ ਦੀ ਧੂੜ ਚੱਕ ਕੇ ਆਪਣੇ ਸਿਰ ਤੇ ਲਾਵਾਂ। ਤੁਹਾਡੇ ਨਾਲ ਕੰਪੇਨ ਆ, ਕੰਪੇਨ ਵਾਲੇ ਅਸੀਂ ਕੋਈ ਲੰਬੜਦਾਰ ਨਹੀਂ ਹੈਗੇ, ਤੁਸੀਂ ਕੰਪੇਨ ਆ, ਸਾਰਾ ਖਾਲਸਾ ਖੜਾ ਇਹ ਕੰਪੇਨ ਆ, ਆ ਪੰਜਾਬੀ ਖੜੇ ਕੰਪੇਨ ਆ, ਮੇਰੀਆਂ ਭੈਣਾਂ ਵੀਰ ਸਾਰੇ ਇਹ ਕੰਪੇਨ ਆ। ਕਿਸੇ ਲੰਬੜਦਾਰੀ ਨਾ ਸਮਝੋ ਵੀਰੋ। ਜਦ ਤੱਕ ਸਾਹ ਆ, ਪ੍ਰੋਮਿਸ ਆ, ਜਿੰਨਾ ਚਿਰ ਮਹਾਰਾਜ ਸਵਾਸ ਦਿੱਤੇ ਆ, ਇੱਕੋ ਸੇਧ ਰਹੂਗੀ ਤੁਹਾਡੀ ਆਜ਼ਾਦੀ। ਤੁਹਾਡੀ ਆਜ਼ਾਦੀ ਇਹ ਹੀ ਸਿਰਫ ਦਿਮਾਗ ਦੇ ਵਿੱਚ ਦਿਨ ਕੀ ਤੇ ਰਾਤ ਚੱਲੂਗੀ। ਇਹ ਹੀ ਆਪਣੇ ਦਿਮਾਗਾਂ ਚਲਾਓ, ਮਾਨਸਿਕ ਦੇ ਵਿੱਚ ਮਨ ਚ ਲੈ ਕੇ ਜਾਓ ਕਿ ਮੈਂ ਗੁਲਾਮ ਆ। ਏਦਾਂ ਨਹੀਂ ਘਰ ਜਾ ਕੇ ਸੋਫੇ ਤੇ ਬਹਿ ਕੇ ਫਿਰ ਟੀਵੀ ਔਨ ਕਰਕੇ ਭੁੱਲ ਜਾਓ, ਗੁਲਾਮੀ ਫੀਲ ਕਰਕੇ ਜਾਓ। ਇੰਨੀਆਂ ਕੁ ਬੇਨਤੀਆਂ ਵੀਰੋ ਮੇਰਿਓ, ਦਿਓ ਛੁੱਟੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Referendum 2020, referendum 2020। ਇਹ ਸਨਵੀਰ ਸਾਡੇ ਸਾਬੀ ਸਿੰਘ ਜੀ ਕੈਲੀਫੋਰਨੀਆ ਤੋਂ, ਜਿਨ੍ਹਾਂ ਨੂੰ ਕੀ ਕਹਿੰਦੀ ਆ ਉੱਥੋਂ ਦੀ ਹਕੂਮਤ, ਇੱਕ ਇਹ ਅੱਤਵਾਦੀ ਨੇ। ਇਹਨੇ ਸੋਚ ਜਿਹੜਾ ਮਨ ਵਿੱਚ ਲਈ ਫਿਰਦੇ ਨੇ ਕੀ, ਸਤਿਗੁਰੂ ਜੀ ਹੁਣ ਹੁਕਮ ਹੋਵਾ ਮਿਹਰਬਾਨ ਦਾ, ਕੋਈ ਨਾ ਕਿਸੇ ਰੁਝਾਨ ਦਾ, ਸਭ ਸੁਖਾਲੀ ਉਠੀਆਂ ਹੋਵਾ ਹਲਮੀ ਰਾਜਿਓ। ਉਹ ਸੋਚ ਲੈ ਕੇ ਆਏ ਨੇ। ਮੈਂ ਅੱਗੇ ਬੇਨਤੀ ਕਰੂੰਗਾ, ਸਾਡੇ ਵੀਰ ਇੰਟਰਨੈਸ਼ਨਲ ਡਾਇਰੈਕਟਰ ਜਤਿੰਦਰ ਸਿੰਘ ਜੀ ਗਰੇਵਾਲ ਕੈਨੇਡਾ ਤੋਂ ਪਹੁੰਚੇ ਹੋਏ ਨੇ, ਉਹਨਾਂ ਨੂੰ ਕਰੂੰਗਾ ਕਿ ਆਪ ਦੇ ਸਨਮੁਖ ਹੋ ਕੇ ਆਪ ਜੀ ਨਾਲ ਵਿਚਾਰ ਸਾਂਝ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਸਟੇਜ ਤੋਂ 2 ਘੰਟੇ ਪਹਿਲਾਂ ਤੁਹਾਨੂੰ ਕਿਹਾ ਸੀ ਵੀ ਜਿਹੜੇ ਲੋਕ ਆਪਦੀ ਆਜ਼ਾਦੀ ਨਹੀਂ ਲੈ ਸਕਦੇ, ਉਹ ਢੋਲ ਚਲਾ ਨਹੀਂ ਸਕਣਗੇ ਸਾਰੇ ਸਮੇਂ ਵਾਸਤੇ। ਅੱਜ ਪਿੱਛੇ ਦੇਖ ਲਓ, ਭੱਜ ਗਏ। ਉਹ 2 ਘੰਟੇ ਵਾਸਤੇ ਖੜ ਨਹੀਂ ਸਕਦੇ। ਤੁਸੀਂ ਦੱਸੋ ਉਹ ਸਾਨੂੰ ਕਿਵੇਂ ਰੋਕਣਗੇ? In 1809, when we were a free people and Punjab an independent country, the Sikh people and the British people signed a treaty of friendship. Today, though much has changed in the world, British ਲੋਕਾਂ ਨੇ ਦੁਨੀਆ ਨੂੰ ਦੱਸਿਆ ਵੀ ਅਸੀਂ ਹਜੇ ਵੀ ਫਰੈਂਡਸ ਆ ਸਿੱਖਾਂ ਦੇ। ਜਦੋਂ ਇੰਡੀਆ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਸੀ ਰੋਕਣ ਨੂੰ, ਉਹਨਾਂ ਨੇ ਕਿਹਾ ਨਹੀਂ, we will stand with the Sikh people in their hour of need, as they stood with us during World War I and World War II. So at the beginning, I would like to start off and thank the British people for their kindness and generosity. And I would like to thank the British government for their commitment to human rights and the right to freedom of expression.
पंजाबियां दे इंडिजिनस लोग दुनिया नू दसना चाहते ने we will not accept the Indian illegal occupation of Punjab. We do not trust the Indian police who have never given us justice but are the ones responsible for raping our sisters, torturing our brothers, and killing our people. We do not recognize the Indian judiciary. इस judiciary ने कदी भी नहीं साढ़े कातलां नू सज़ा दी पर साढ़े भरावां नू लंबी लंबी कैदां दे रहे ने. We do not recognize the Indian government that is systematically robbing Punjab of its resources. And we do not recognize the Indian Constitution. जिस Constitution ਦੇ ਵਿੱਚ legally Article 25B ਦੇ ਵਿੱਚ ਲਿਖਿਆ ਗਿਆ ਵਾ we Sikhs do not have the freedom of religion. This does not come from a position of hatred for India. This comes from a position of love we have for Punjab, Punjabi people, Punjabi Boli, and our Dharm. Our land demands that we stop the Indians from robbing it of all the water and its natural resources. Sade bacche demand ਕਰਦੇ ਨੇ ਵੀ ਤੁਸੀਂ ਇੰਡੀਅਨ ਨੂੰ ਰੋਕੋ ਜਿਹੜੇ ਸਾਡੇ ਘਰਾਂ 'ਚ ਨਸ਼ੇ ਲਾ ਕੇ ਆ ਰਹੇ ਨੇ. ਤੁਸੀਂ ਇੰਡੀਅਨਸ ਨੂੰ ਰੋਕੋ ਜਿਨ੍ਹਾਂ ਨੇ ਪ੍ਰੈਡੇਟਰ ਲੋਨਸ ਨਾਲ ਸਾਡੇ ਬਜ਼ੁਰਗਾਂ ਤੋਂ ਸੁਸਾਈਡ ਕਰਾ ਰਹੇ ਨੇ. ਸਾਡੀ ਮਾਂ ਬੋਲੀ ਪੰਜਾਬੀ ਡਿਮਾਂਡ ਕਰਦੀ ਆ ਵੀ ਅਸੀਂ ਇੰਡੀਆ ਨੂੰ ਕੱਢੀਏ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਹਿੰਦੀ ਪਹਿਲੋਂ ਹੁੰਦੀ ਆ ਇੰਗਲਿਸ਼ ਬਾਅਦ ਵਿੱਚ ਤੇ ਸਭ ਤੋਂ ਥੱਲੇ ਉਹਨਾਂ ਨੇ ਪੰਜਾਬੀ ਲਾਈ ਆ. ਤੇ ਸਾਡੀ ਧਰਮ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਆਰਟੀਕਲ 25 ਦੇ ਵਿੱਚ ਸਾਡਾ ਧਰਮ ਸਾਨੂੰ ਡਿਮਾਂਡ ਕਰਦਾ ਵੀ ਅਸੀਂ ਇੰਡੀਆ ਦੀ ਗੁਲਾਮੀ ਲਾਈਏ ਤੇ ਅਸੀਂ ਆਜ਼ਾਦ ਹੋਈਏ. ਪਰ ਇਹ ਸਟਰਗਲ ਈਜ਼ੀ ਨਹੀਂ ਹੋਣੀ. ਇਹ ਸਟਰਗਲ lamba, it will be a very long and difficult struggle. But we are the people who liberated India, Pakistan, Sri Lanka, and Bangladesh. We are the people that gave 80% of all sacrifices. I guarantee you today that if we work together, we will liberate Punjab. Nobody can stop us if we come together. There is a question sanu sare nu puchna pena va is rally de naal India nu kyon inna dukh aaya. ਖਾਲਿਸਤਾਨ ਦੀਆਂ ਰੈਲੀਆਂ ਜਗ੍ਹਾ ਜਗ੍ਹਾ ਇੰਗਲੈਂਡ 'ਚ ਹੁੰਦੀਆਂ ਇਸ ਰੈਲੀ ਨਾਲ ਉਹਨਾਂ ਨੂੰ ਕਿਉਂ ਦੁੱਖ ਆ ਰਿਹਾ ਵਾ. ਉਹਨਾਂ ਨੇ ਇੱਕ ਨਹੀਂ ਦੋ ਨਹੀਂ 3 ਦੀਮਾਰਸ਼ੇ ਭੇਜੇ ਇੰਗਲੈਂਡ ਨੂੰ ਰੋਕਣ ਨੂੰ. ਕਿਉਂ? ਕਿਉਂਕਿ ਇਸ ਸਮੇਂ ਪਹਿਲੀ ਵਾਰੀ ਆਪਾਂ ਕਾਨੂੰਨੀ ਜੰਗ ਲੜਦੇ ਹਾਂ. ਚ छोटे बुजुर्गों ने ते अपने परिवार ने सबसे ज्यादा कुर्बानियां दित्तियां सी इंडिया ते सारा साउथ एशिया आजाद करन नूं. ते जदों तुसीं शहीदियां पा रहे सी कौन मूरे आउंदा? नेहरू एक वकील, गांधी एक वकील, जिन्ना एक वकील, ते तारा सिंह एक स्कूल टीचर. कौन आजादी लै गए ते कौन पिछे रह गए सानू सारे नू पता वा.
ਇਹ ਲੜਾਈ ਆਜ਼ਾਦੀ ਦੀ ਕਾਨੂੰਨੀ ਲੜਾਈਆਂ ਹੁੰਦੀਆਂ ਵਾ। ਇਸ ਕਾਰਨ ਕਰਕੇ ਇੰਡੀਆ ਡਰ ਰਿਹਾ ਵਾ, ਕਿਉਂਕਿ ਉਹਨਾਂ ਨੂੰ ਸਮਝ ਆ ਗਈ ਵੀ ਜੇ ਸਿੱਖ ਪੰਥ ਇਕੱਠੀ ਹੋ ਕੇ ਕਾਨੂੰਨੀ ਲੜਾਈ ਲੜਨ ਉਸ UN ਦੇ ਮੂਹਰੇ ਜਿੱਥੇ ਅਮਰੀਕਾ ਨੂੰ ਸਰਨੀਮਾ ਕਰਨਾ ਪੈਂਦਾ, ਇੰਗਲੈਂਡ, ਚੀਨ ਤੇ ਰਸ਼ੀਆ ਨੂੰ ਸਰਨੀਮਾ ਕਰਨਾ ਪੈਣਾ, ਸਾਡਾ ਵੀ ਸਰਨੀਮਾ ਹੋਊਗਾ ਜੇ ਉਹ ਦੂਰੇ ਉਹਨਾਂ ਨੂੰ ਸਾਰਿਆਂ ਨੂੰ ਦੱਸਣ ਕੀ ਸਾਡੇ ਨਾਲ ਹੋਇਆ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਵਾਂ, ਤੁਸੀਂ ਸਾਡੇ ਨਾਲ ਇਕੱਠੇ ਹੋਵੋ, ਤੁਸੀਂ ਆਪਦੇ ਘਰਾਂ 'ਚ ਗੱਲ ਕਰੋ। 1950s, 60s and 70s ਦੇ ਵਿੱਚ ਆਪਾਂ ਸਿਵਲ ਡਿਸਓਬੀਡੀਐਂਸ ਕੀਤੇ ਸੀ ਤੇ ਆਪਾਂ ਕੋਸ਼ਿਸ਼ ਕੀਤੀ ਸੀ ਇੰਟਰਨਲ ਸੈਲਫ ਡਿਟਰਮੀਨੇਸ਼ਨ ਕਰਨ ਨੂੰ ਇੰਡੀਅਨ ਯੂਨੀਅਨ ਦੇ ਵਿੱਚ, ਪਰ ਉਹਨਾਂ ਨੇ ਆਪਣਾ ਅਕਾਲ ਤਖਤ ਢਾਈ ਢੇਰੀ ਕੀਤਾ, ਉਹਨਾਂ ਨੇ ਜੈਨੋਸਾਈਡ ਸਾਡੇ ਨਾਲ ਕੀਤਾ ਤੇ ਉਹਨਾਂ ਨੇ ਇੱਕ ਪੂਰੀ ਪੀੜ੍ਹੀ ਆਲਮੋਸਟ ਖਤਮ ਕਰਤੀ। 1920 ਦੇ ਵਿੱਚ ਅਸੀਂ ਇਹ ਲੜਾਈ ਕਾਨੂੰਨੀ ਤੌਰ 'ਚ ਲੈ ਕੇ ਜਾ ਰਹੇ ਹਾਂ ਤੇ ਅਸੀਂ ਸਾਨੂੰ ਸਾਰਿਆਂ ਨੂੰ ਪੁੱਛ ਕੇ ਮੈਂਡੇਟ ਲਵਾਂਗੇ ਤੇ ਸਾਨੂੰ ਸਾਰਿਆਂ ਨੂੰ ਸਮਝਣਾ ਪੈਣਾ ਵਾ। 1, we are the indigenous people of Punjab. 2, as the indigenous people of Punjab, we have an inalienable right illuminated in international law to determine the future political status of Punjab. In 2020, we will ask the people of Punjab, who do they want to govern Punjab? And when we get that mandate from each and every one of you for independence, we will take this fight to the UN. And before the UN, we will make the Indians answer for their crimes, and we will hold a legally binding referendum, and we will declare Khalistan in the state of Punjab. Waheguru Ji Ka Khalsa, Waheguru Ji Ki Fateh. ਇਹ ਸਨ ਜਤਿੰਦਰ ਸਿੰਘ ਜੀ ਗਰੇਵਾਲ, ਸਾਡੇ ਇੰਟਰਨੈਸ਼ਨਲ ਡਾਇਰੈਕਟਰ, ਜਿਹੜੇ ਕਿ ਆਪਣੇ ਪ੍ਰੋਫੈਸ਼ਨ ਵਿੱਚ ਪਹਿਲਾਂ ਹੁੰਦੇ ਸਨ, ਮੈਨੇਜਮੈਂਟ ਇਹਨਾਂ ਕੀਤੀ ਸੀ, ਲੇਕਿਨ ਇਸ ਚੀਜ਼ ਨੂੰ ਵੇਖਦਿਆਂ ਹੋਇਆਂ ਅੱਜ ਇਹ ਵਕਾਲਤ ਕਰ ਰਹੇ ਨੇ। ਵਕਾਲਤ ਕਿਉਂ? ਕਿ ਸਾਡੀ ਕੌਮ ਨੂੰ ਵਕੀਲਾਂ ਦੀ ਕੀ ਲੋੜ ਹੈ, ਉਹਨਾਂ ਦੱਸ ਦਿੱਤਾ ਸਾਰਾ ਪਹਿਲਾਂ। ਮੈਂ ਬੇਨਤੀ ਕਰੂੰਗਾ ਅੱਗੇ ਗੁਰਪ੍ਰੀਤ ਸਿੰਘ ਹੁਣਾਂ ਨੂੰ ਕਿ ਉਹ ਸਟੇਜ ਤੇ ਆਉਣ। ਉਹਨਾਂ ਤੋਂ ਪਹਿਲਾਂ ਮੈਂ ਇੱਕ ਹੋਰ ਬੇਨਤੀ ਕਰੂੰਗਾ ਕਿ ਸਮਾਪਤੀ ਤੋਂ ਬਾਅਦ ਸਾਡੇ ਵਕੀਲ ਸਾਹਿਬ ਗੁਰਪਤਵੰਤ ਸਿੰਘ ਜੀ ਪੰਨੂ ਹੁਣੀ ਇਹ ਆਪ ਜੀ ਦੇ ਵਿੱਚ ਆਉਣਗੇ ਤੇ ਆਪ ਜੀ ਦੇ ਨਾਲ ਪਿੱਛੋਂ ਤੱਕ ਸਾਰੇ ਭਰਾਵਾਂ ਨਾਲ ਫੋਟੋ, ਭੈਣਾਂ ਨਾਲ ਫੋਟੋ ਕਰਨਗੇ, ਸਨੈਪਸ ਲੈਣਗੇ। ਨਾਲ ਦੀ ਨਾਲ ਹੀ ਮੈਂ ਜਿਹੜੇ ਸਾਡੇ ਓਵਰਸੀਜ਼ ਪਾਕਿਸਤਾਨੀ ਵੈਲਫੇਅਰ ਕਾਉਂਸਲ ਦੇ ਚੇਅਰਮੈਨ ਨਾਈਮ ਅਬਾਸੀ ਜੀ ਆਏ ਹੋਏ ਨੇ ਆਪਣੇ ਸੈਂਕੜੇ ਸਾਥੀਆਂ ਨਾਲ, ਤੇ ਸਮੂਹ ਕਸ਼ਮੀਰੀ ਜਥੇਬੰਦੀਆਂ ਜਿਹੜੀਆਂ ਆਈਆਂ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ। ਹੁਣ ਮੈਂ ਬੇਨਤੀ ਕਰੂੰਗਾ ਕਿ ਭਾਈ ਗੁਰਪ੍ਰੀਤ ਸਿੰਘ ਨੂੰ ਆਣ ਕੇ ਕਿ ਭਾਈ ਗੁਰਪ੍ਰੀਤ ਸਿੰਘ ਜੀ ਪੰਮਾ ਸਿੰਘ, ਪਰਮਜੀਤ ਸਿੰਘ ਪੰਮਾ, ਉਹਨਾਂ ਬਾਰੇ ਦੱਸਣ ਵੀ, ਤੇ ਨਾਲ ਉਹਨਾਂ ਤੋਂ ਬਾਅਦ ਭਾਈ ਪਰਮਜੀਤ ਸਿੰਘ ਜੀ ਪੰਮਾ, ਉਹਨਾਂ ਦੀ ਹਿਸਟਰੀ ਕੁਝ ਤੁਸੀਂ ਜਾਣਦੇ ਹੋ, ਕੁਝ ਤੁਹਾਨੂੰ ਦੱਸਦੇ ਆ। ਉਹਨਾਂ ਤੋਂ ਬਾਅਦ ਫਿਰ ਵਕੀਲ ਸਾਹਿਬ ਤੁਹਾਡੇ ਕੋਲ ਆਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਥੋੜਾ ਹੀ ਸਮਾਂ ਰਹਿ ਗਿਆ, ਮਿੰਟਾਂ ਦਾ ਹੀ ਸਮਾਂ ਆ, ਵੱਧ ਤੋਂ ਵੱਧ 10 ਮਿੰਟ। ਦਾਸ ਆਪਣੇ ਵੱਲੋਂ ਤੇ ਸਾਰੀ ਯੂਕੇ ਦੀ ਸੰਗਤ ਵੱਲੋਂ ਜਿਹੜੇ ਸਾਡੇ ਪ੍ਰਾਹੁਣੇ ਪੂਰੀ ਦੁਨੀਆ ਚੋਂ ਇੱਥੇ ਆਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਉਹਨਾਂ ਦੀ ਸੇਵਾ ਕਰਦਿਆਂ ਜੇ ਕਿਤੇ ਸਾਡੇ ਕੋਲ ਕੋਈ ਗੁਸਤਾਖੀ ਹੋ ਗਈ ਹੋਵੇ ਤੇ ਮਾਫ ਕਰਨਾ। ਇੱਕ ਗੱਲ ਮੈਂ ਹੁਣ ਜਿਹੜੀ ਕਹਿਣ ਡਿਆ, ਮੇਰੇ ਤੋਂ ਬਾਅਦ ਉਹ ਸ਼ਖਸੀਅਤ ਸਟੇਜ ਤੇ ਆਉਣਗੇ ਜਿਹੜੇ ਕੋਈ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ। ਸਿੱਖ ਕੌਮ ਨੇ ਸਮੇਂ-ਸਮੇਂ ਤੇ ਸੂਰਮਿਆਂ ਨੂੰ ਜਨਮ ਦਿੱਤਾ,
पर साडी कौम ने ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਨੂੰ ਰੈਕੋਗਨਾਈਜ਼ ਕੀਤਾ। ਇੱਥੇ ਬਹੁਤ ਉਦਾਂ ਦੀਆਂ ਰੂਹਾਂ ਹੋਣਗੀਆਂ ਜਿਨ੍ਹਾਂ ਨੇ ਕੌਮ ਲਈ ਬਹੁਤ ਵੱਡੀਆਂ ਵੱਡੀਆਂ ਘਾਲਣਾ ਘਾਲੀਆਂ, ਪਰ ਉਹਨਾਂ ਨੂੰ ਕੋਈ ਜਾਣਦਾ ਤੇ ਕੋਈ ਨਹੀਂ ਜਾਣਦਾ। ਇਹ ਸਾਡਾ ਫਰਜ਼ ਬਣਦਾ ਜਿਹੜੇ ਬੰਦੇ ਰਿਸਪੈਕਟ ਡਿਊ ਕਰਦੇ ਨੇ ਉਹਨਾਂ ਨੂੰ ਦੇਣੀ, ਕਿਉਂਕਿ ਅੱਜ ਕੱਲ ਮੀਡੀਆ ਦਾ ਯੁੱਗ ਆ। ਹਰ ਇੱਕ ਬੰਦੇ ਨੂੰ ਪਤਾ ਕੌਣ ਕੀ ਕਰ ਰਿਹਾ ਤੇ ਕੌਣ ਕੀ ਕਰ ਰਿਹਾ, ਚਾਹੇ ਉਹ ਬੋਲੇ ਤੇ ਚਾਹੇ ਨਾ ਬੋਲੇ, ਉਹ ਇੱਕ ਵੱਖਰਾ ਇਸ਼ੂ ਆ। ਭਾਈ ਸਾਹਿਬ ਜਦੋਂ ਪੁਰਤਗਾਲ ਦੀ ਜੇਲ੍ਹ ਦੇ ਵਿੱਚ ਸੀ, ਮੈਂ ਬਸ ਇੰਨੀ ਜ਼ਿਆਦਾ ਗੱਲ ਨਹੀਂ ਕਰਨੀ, ਆਪਾਂ ਬਾਹਰ ਬੈਠੇ ਕਈ ਵਾਰੀ ਫਾਈਨੈਂਸ਼ੀਅਲ ਸਿਚੁਏਸ਼ਨ ਤੋਂ ਤੰਗ ਆ ਕੇ ਮੂੰਹ ਮੋੜ ਦਿੰਦੇ ਆ, ਕਈ ਵਾਰੀ ਡਰ ਤੋਂ ਮੂੰਹ ਮੋੜ ਦਿੰਦੇ ਆ, ਕਈ ਵਾਰੀ ਕੋਈ ਹਾਲਾਤਾਂ ਕਰਕੇ ਮੂੰਹ ਮੋੜ ਦਿੰਦੇ ਆ। ਮੈਂ ਆਪਣੀ ਲਾਈਫ ਦੇ ਵਿੱਚ ਉਸ ਸ਼ਖਸ ਦੇ ਦਰਸ਼ਨ ਕੀਤੇ ਨੇ ਜਿਹੜਾ ਜੇਲ੍ਹ ਦੇ ਵਿੱਚ ਜਿਹਦੇ ਸਿਰ ਦੇ ਉੱਤੇ ਫਾਂਸੀ ਲਟਕਦੀ ਹੋਵੇ ਤੇ ਉਹ ਆਪਣੀ ਪਰਵਾਹ ਨਾ ਕਰਦਾ ਹੋਇਆ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ ਹੋਵੇ। ਸੋ ਇਹ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਉਹ ਇੱਕ ਤਰ੍ਹਾਂ ਦੇ ਸਾਡੀ ਰੀੜ੍ਹ ਦੀ ਹੱਡੀ ਹੁੰਦੀ ਆ। ਸਾਡੇ ਵਰਗੇ ਲੋਕ ਉਹਨਾਂ ਦਾ ਸਾਥ ਦਿੰਦੇ ਆ, ਜਿਸ ਤਰ੍ਹਾਂ ਅੱਜ ਤੁਸੀਂ ਆਏ ਆ, ਅਸੀਂ ਵੀ ਕਰ ਰਹੇ ਹਾਂ। ਸੋ ਮੇਰੀ ਮੁਰਾਦ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪੰਮਾ, ਤੇ ਮੈਂ ਇਹ ਸੁਣਿਆ ਸੀ ਕਿ ਸਿੱਖਾਂ ਨੇ ਕੌਮ ਦੀ ਸੇਵਾ ਕਰਨ ਲਈ ਕੀ ਕੀ ਕੰਮ ਕੀਤੇ ਨੇ, ਉਹ ਮੈਨੂੰ ਮੈਂ ਨਾਲ ਹੋਣ ਦੇ ਕਰਕੇ ਮੈਂ ਬਹੁਤ ਖੂਬੀ ਦੇਖਦਾ। ਤੇ ਉਹਨਾਂ ਦਾ ਪਰਿਵਾਰ ਵੀ ਚੜ੍ਹਦੀ ਕਲਾ 'ਚ। ਸਾਡੇ ਕਈ ਵਾਰੀ ਪਰਿਵਾਰ ਕਈ ਵਾਰੀ ਕਹਿੰਦੇ ਇੱਕ ਲਿਮਿਟ ਹੁੰਦੀ ਆ ਜਿੱਥੇ ਤੱਕ ਤੁਸੀਂ ਗੱਲ ਕਰਨੀ ਆ, ਉਦੋਂ ਬਾਅਦ ਨਹੀਂ ਕਰਨੀ, ਪਰ ਉਹ ਖੁਸ਼ਕਿਸਮਤ ਲੋਕ ਨੇ ਜਿਨ੍ਹਾਂ ਦੇ ਪਰਿਵਾਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ। ਸੋ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਸੋ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪੰਮਾ ਉਹਨਾਂ ਨੂੰ ਬੇਨਤੀ ਕਰਾਂਗਾ ਕੋ ਸਟੇਜ ਤੇ ਆ ਕੇ ਆਪ ਦੇ ਦਰਸ਼ਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਜੋ ਅੱਜ ਇੱਥੇ ਬਿਰਾਜਮਾਨ ਹੈ, ਸਿੱਖ ਕੌਮ ਤੇ ਸਿੱਖ ਪੰਥ ਦੀ ਸ਼ਾਨ ਹੋ ਤੁਸੀਂ। ਤੁਹਾਡੇ ਚਰਨ ਪਰਸਨ ਲਈ ਇਸ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਅਸੀਂ ਤੁਹਾਡੇ ਵਿੱਚ ਆਵਾਂਗੇ। ਤੁਹਾਡੇ ਚਰਨਾਂ ਦੀ ਧੂੜ ਅਸੀਂ ਮੱਥੇ ਲਾਉਣੀ ਚਾਹੁੰਦੇ ਹਾਂ। ਕਿਰਪਾ ਕਰਿਓ, ਦਿਲ ਨੂੰ ਠਹਿਰਾ ਕੇ ਦੋ ਗੱਲਾਂ ਮੇਰੀ ਸੁਣਿਓ। ਹਿੰਦੁਸਤਾਨ ਦੀ ਸਰਕਾਰ ਜਿਹਨੇ ਸਮੇਂ ਸਮੇਂ ਤੇ ਸਿੱਖਾਂ ਤੇ ਕਹਿਰ ਢਾਏ, ਦਾਸ ਨੂੰ ਕਈ ਵਾਰ ਹਿਰਾਸਤ 'ਚ ਲਿਆ, ਪੁਰਤਗਾਲ ਦੀ ਹਿਰਾਸਤ ਦੇ ਵਿੱਚ ਦਾਸ ਨੇ ਗੁਰੂ ਕੋਲ ਪ੍ਰਣ ਕੀਤੇ ਤੇ ਅਰਦਾਸਾਂ ਕੀਤੀਆਂ, ਹੈ ਕਲਗੀਧਰ ਪਾਤਸ਼ਾਹ ਕੋਈ ਐਸਾ ਵਕਤ ਬਣਾ ਦੇਵੀਂ ਮੈਨੂੰ ਦੇ ਕੇ ਥਾਪੜਾ ਆਪਣਾ ਦਿੱਲੀ ਦੇ ਨਾਲ ਲੜਾ ਦੇਵੀਂ। ਸਤਿ ਸ੍ਰੀ ਅਕਾਲ। ਜ਼ਿੰਦਾਬਾਦ, 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 ਜ਼ਿੰਦਾਬਾਦ। ਅੱਜ ਸਮੂਹ ਸੰਗਤ ਦੇ ਅੱਗੇ ਦਾਸ ਅਹਿਦ ਲੈਂਦਾ ਆ। ਸਾਰੀ ਸਿੱਖ ਫੋਰ ਜਸਟਿਸ ਨੇ ਇਹ ਅਹਿਦ ਲਿਆਇਆ, ਜਦੋਂ ਤੱਕ ਪੰਜਾਬ ਨੂੰ ਹਿੰਦੁਸਤਾਨ ਤੋਂ ਆਜ਼ਾਦ ਨਹੀਂ ਕਰਾ ਲੈਂਦੇ, ਅਸੀਂ ਆਪਣੇ ਘਰਾਂ ਦੇ ਵਿੱਚ ਚੈਨ ਨਾਲ ਨਹੀਂ ਬੈਠਾਂਗੇ। जिंदाबाद, 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 जिंदाबाद,
जिंदाबाद। ਇਹ ਸੰਘਰਸ਼ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਹੱਸ ਹੱਸ ਕੇ ਆਪਣੀਆਂ ਛਾਤੀਆਂ 'ਚ ਗੋਲੀਆਂ ਖਾਧੀਆਂ। ਸਾਨੂੰ ਮਾਣ ਹੈ ਉਹਨਾਂ ਸ਼ਹੀਦਾਂ ਤੇ ਜਿਨ੍ਹਾਂ ਨੇ ਆਪਣੇ ਘਰ ਆਪਣੀ ਮਰਜ਼ੀ ਨਾਲ ਛੱਡੇ, ਆਪਣੀ ਕੌਮ ਨੂੰ ਦੁਸ਼ਮਣ ਤੋਂ ਆਜ਼ਾਦ ਕਰਾਉਣ ਲਈ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਹਿੰਦੁਸਤਾਨ ਦੀ ਸਰਕਾਰ ਨੂੰ ਨੱਕੀ ਚੜੇ ਚਬਾਏ। ਇਹ ਸੰਘਰਸ਼ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੈ। ਤੁਸੀਂ ਸਾਰੇ ਇਸ ਸੰਘਰਸ਼ ਦਾ ਇੱਕ ਵਡਮੁੱਲਾ ਹਿੱਸਾ ਹੋ। ਮੈਂ ਦੋਨੇ ਹੱਥ ਜੋੜ ਕੇ ਤੁਹਾਡੇ ਕੋਲ ਇਹ ਬੇਨਤੀ ਕਰਦਾ ਹਾਂ, ਇਸ ਸੰਘਰਸ਼ ਨੂੰ ਅੱਗੇ ਵਧਾਉਣ ਦੇ ਵਿੱਚ ਤੁਸੀਂ ਆਪਣੇ ਦਿਲੋਂ, ਆਪਣੇ ਤਨੋਂ, ਆਪਣੇ ਮਨੋਂ, ਆਪਣੇ ਤਨੋਂ ਸਾਨੂੰ ਸਹਿਯੋਗ ਦਿਓ। जिंदाबाद जिंदाबाद। मैं अत धन्नवादी हाँ आए सारे वीरां भैणां दा जिहड़ी विदेशां दी धरती तो चल के, कोई कल दा चलिया ते कोई सवेरे 5 बजे दा, 4 बजे दा, 2 बजे दा चलिया, और सब इत्थे पहुंचे ने, हाजरी लवाई है। क्यों? कौम दी आजादी दे लई इस इतिहासिक इकट्ठ दा हिस्सा बनना चाहते सी सिख। सत श्री अकाल। जिंदाबाद 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 जिंदाबाद। असी जदों अपने घरां चों घर छड्ड के निकले सी, ए सोच के निकले सी या धन गुरु गोबिंद सिंह महाराज सच्चे पातशाह शहीदियां बख्शणगे छातियां च गोलियां, ते जां फिर फांसियां दे रस्से बख्शणगे गलां नूं। साडे लई ओह माण हुंदा आ, शहीद लई शहीदी माण हुंदा आ। अज इस इकट्ठ च असी बार बार अपील करते हैं, तुसी साडा पुरजोर जिहड़ा आ साथ दिओ। इस पंजाब दे इस रेफरेंडम 2020 दे ऐलाननामे दे विच जो इतिहासिक ऐलाननामा लंडन दी धरती ते हो गुजरिया, अज ਤੁਹਾਡੇ सहयोग ਦੇ ਨਾਲ जिंदाबाद 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 जिंदाबाद। एक गल हिंदुस्तान दी एजेंसियां सुनदियां होणगियां, देखदियां होणगियां, इत्थे भी होणगियां। 8-8 साल दे न्याणे लड़ा देंगे तुहाडे नाल। खालसा जी याद करो, पंजाब दे विच जदों सरकार खालसा दा राज हुंदा सी, सिख आजादी दा निग माणदे सी। बाहरले देशां दे विचों लोग तुहाडे पंजाब दे विच
नौकरियां करन आउंदे सी, रहण आउंदे हुंदे सी। किस पंजाब दे मालक सी असीं ते अज सानू किस दौर चों गुजरना पै रहा है। साडे तख्तां ते हमले, साडी कौमां दे जेनोसाइड, किना चीजां चों साडी जिहड़ी यंग जनरेशन है, साडा जिहड़ा नौजवान है और नहीं गुजर रहा। दसो, हरेक हीला वसीला थानू मारन दा, थानू खत्म करन दा उन्होंने वरतिया। 1.5 लाख सिंह सिंघणिया शहीद कीते। सरकार दिल्ली दी ए याद रखी, गुरु गोबिंद सिंह महाराज सच्चे पातशाह ने बड़े साहिबजादियां दी शहीदी तो बाद, छोटे साहिबजादियां दी शहीदी तो बाद की कहा सी? 4 मुए तो क्या हुआ, जीवत कई हजार। जिंदाबाद, जिंदाबाद, खालिस्तान, खालिस्तान। जे अज पंजाब आजाद हुंदा, जे अज पंजाब आजाद हुंदा, साडे गुरु ग्रंथ साहब महाराज सच्चे पातशाह ते जो हमले इस दहशतगर्द सरकार ने कीते नहीं होने सी। तुसी मोर्चे लाने हो, शहीदियां दिंदे हो, असी की लैण आए हैं? वोट। तुहाडा हक है वोट। डेमोक्रेटिक तरीके दे नाल 2020 दे विच असी तुहाडे कोल वोट लैण आवांगे। एक संघ अपने नाल 100 वोट अज तो तैयार करनी शुरू करियो। खालिस्तान, खालिस्तान, खालिस्तान। रेफरेंडम 2020, रेफरेंडम 2020, खालिस्तान। अखीर च मैं फिर समूह संगत दा धन्नवाद करदा हां, जिन्हां ने वड्डी गिणती च इत्थे हाज़री लवा के हिंदुस्तान दी हुकूमत नूं दस दिता असी 2, 4, 10 या 100 नहीं, साडे पिछे कतारां खड़ियां ने, लाइनां लगियां ने। संघर्ष कोई भी होया, समूह संगत नूं बेनती है याद रखियो, असी हिक्कां ते लड़ांगे, असी हिक्कां ते लड़ांगे। उस हुकूमत नूं, उस हुकूमत दे अगे जदों तक महाराज ने श्वास बख्शे है कदी गोडे नहीं टेकांगे। जिंदाबाद, 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 जिंदाबाद। अखीर च दास इको ही बेनती करदा है, असी तुहाडे विच आवांगे हुण तुहाडी चरनां दी धूड़ बनन वास्ते। तुहाडी चरनां दी धूड़ इस मस्तक ते अपने हथों इन्हां दस्तारां ते प्यार दिओ बीबियों। धन गुरु गोबिंद सिंह महाराज सच्चा दे पातशाह दे अगे खालसे दी कीती अरदास निभ जवे, किते गुरु महाराज दे घरे साडी अरदास निभ जवे ते खालसा आजाद होवे। खालिस्तान, 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 खालिस्तान। वाहिगुरु जी का खालसा, वाहिगुरु जी की फतेह।
ਖਾਲਿਸਤਾਨ ਖਾਲਿਸਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪਰਮਜੀਤ ਸਿੰਘ ਜੀ ਪੰਮਾ ਹੁਣੀ। ਹੁਣ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਗੁਰਪ੍ਰਵਤ ਫਤਵੰਤ ਸਿੰਘ ਜੀ ਵਕੀਲ ਹੁਣੀ ਸਮੇਤ ਪੂਰੀ ਟੀਮ ਦੇ ਆਪ ਜੀ ਦੇ ਵਿੱਚ ਆਉਣਗੇ, ਆਪ ਜੀ ਦੇ ਨਾਲ ਸਾਂਝ ਪਾਉਣਗੇ, ਮਿਲ ਖੜ ਕੇ ਫੋਟੋਆਂ ਲਵਾਉਣਗੇ। ਮੈਂ ਨਾਲ ਨਾਲ ਬੇਨਤੀ ਕਰੂੰਗਾ ਸੰਗਤ ਨੂੰ ਕਿ ਜਿੱਥੋਂ ਜਿੱਥੇ ਬੱਸਾਂ ਧਾਰੀਆਂ ਖੜੀਆਂ ਸਨ ਉੱਥੇ ਉੱਥੇ ਸਭ ਬੱਸਾਂ ਤੁਹਾਨੂੰ ਉਡੀਕਣਗੀਆਂ। ਉੱਥੇ ਪਹੁੰਚ ਕੇ ਆਪੋ ਆਪਣੀਆਂ ਸੀਟਾਂ ਲੈ ਕੇ ਫਿਰ ਸਤਿਗੁਰ ਦਾ ਸ਼ੁਕਰਾਨਾ ਕਰਦੇ ਹੋਏ ਆਪੋ ਆਪਣੇ ਘਰਾਂ ਨੂੰ ਜਾਣਾ ਜੀ। ਕਈ ਕੋਚਾ ਰਿਵਰ ਦੇ ਕੋਲ ਖੜੀਆਂ ਆ, ਉੱਥੇ ਵੀ ਚੱਲ ਜਾਣਾ। ਤੁਸੀਂ ਅਨਾਉਂਸ ਕਰੋ। ਜਿਹੜੀਆਂ ਤਾਂ ਲੰਡਨ ਤੋਂ ਪੰਜਾਬ ਰੇਡੀਓ ਤੋਂ ਕੋਚਿਸ ਆਈਆਂ ਸੀਗੀਆਂ ਉਹ ਜਿੱਥੇ ਤੁਹਾਨੂੰ ਲਾਇਆ ਉੱਥੇ ਹੀ ਖੜੀਆਂ ਆ। ਬਾਕੀ ਕੋਚਾਂ ਰਿਵਰ ਸਾਈਡ ਦੇ ਉੱਤੇ ਤੁਹਾਨੂੰ ਹੁਣੀ ਥੋੜੀ ਜਿਹੀ ਫਰਦਰ ਇਨਫੋਰਮੇਸ਼ਨ ਦਿੰਦੇ ਆ ਇਹ ਕਿੱਥੇ ਕਿੱਥੇ ਹੈਗੀਆਂ। ਥੈਂਕ ਯੂ।